ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਦਾ ਅੱਜ ਦਾ ਇਹ ਜਿਹੜਾ ਸ਼ਾਮ ਦਾ ਬੁਲੇਟਿਨ, ਅੱਜ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਸਾਡੀ ਜਿਹੜੀ ਵਿਸ਼ੇਸ਼ ਗੱਲਬਾਤ ਆ ਉਹ ਹੋਣ ਜਾ ਰਹੀ ਆ। ਅਤੇ ਅੱਜ ਜਿਹੜਾ ਮੈਂ ਸੈਨ ਹੋਜ਼ੇ ਸਟੂਡੀਓ ਦੇ ਵਿੱਚ ਮੌਜੂਦ ਹਾਂ ਅਤੇ ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਸਟੂਡੀਓ 'ਚ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਤੁਹਾਡੇ ਦੀ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ, ਸਤਨਾਮ ਸਿੰਘ ਲੱਛਰ ਬੇਕਰਸਫੀਲਡ ਤੋਂ, ਜ਼ੈਂਡਰ ਮੌਰਗੇਜ ਅਤੇ ਰੀਅਲ ਇਸਟੇਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਘਰ ਵੇਚਣ ਖਰੀਦਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਜ਼, ਕਮਰਸ਼ੀਅਲ ਲੋਨਜ਼, ਐਗਰੀਕਲਚਰ ਲੋਨਜ਼ ਇਹ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ 5599052575 559-905-2575 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਸੰਧੂ ਪਰਿਵਾਰ ਫਰੀਮੌਂਟ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਕ ਹਿਊਸਟਨ ਟੈਕਸਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਸੰਪਰਕ ਕਰ ਸਕਦੇ ਹੋ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇੜਕੀਆਣਾ ਉਹਨਾਂ ਨੂੰ 415-909-0503 4159090503। ਅਤੇ ਹਰਜੋਤ ਸਿੰਘ ਜੀ, ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਹੈ ਇਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਆਪਾਂ ਇਮੀਗ੍ਰੇਸ਼ਨ ਦੀ ਹੀ ਗੱਲਬਾਤ ਕਰਾਂਗੇ। ਉੱਦਾਂ ਆਪਾਂ ਸਾਰੇ ਜਾਣੇ ਜਾਣਦੇ ਹਾਂ ਵੀ ਇਮੀਗ੍ਰੇਸ਼ਨ ਦੀ ਗੱਲਬਾਤ ਆਪਾਂ ਹਰ ਸ਼ਨੀਚਰਵਾਰ ਨੂੰ ਕਰਦੇ ਹਾਂ। ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇੜਕੀਆਣਾ ਆਪਣੇ ਨਾਲ ਜੁੜਦੇ ਨੇ ਅਤੇ ਅੱਜ ਇਮੀਗ੍ਰੇਸ਼ਨ ਦੇ ਬਾਰੇ ਬਹੁਤ ਵੱਡੀ ਜਿਹੜੀ ਇੱਕ ਗੱਲਬਾਤ ਹੋਈ ਆ, ਸੋ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਅਟਰਨੀ ਜੇ ਟੇੜਕੀਆਣਾ ਜੀ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ ਜੇ ਟੇੜਕੀਆਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੋ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਜੀ ਦੱਸੋ ਜੀ, ਕਿਉਂਕਿ ਅੱਜ ਸਾਨੂੰ ਤਕਰੀਬਨ ਦੁਪਹਿਰ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਸਰੋਤਿਆਂ ਦੀਆਂ ਲਗਾਤਾਰ ਕਾਲਾਂ ਆ ਰਹੀਆਂ ਆ ਵੀ ਹੁਣ ਜਿਹੜੇ ਆ ਜਿੰਨੇ ਵੀ ਕੱਚੇ ਆ ਉਹ ਜਿਹੜੇ ਆ ਜੀ ਹੋ ਜਾਣੇ ਆ ਪੱਕੇ। ਅਮਨੈਸਟੀ ਬਿੱਲ ਕਰਤਾ ਜੀ ਇਹਨਾਂ ਨੇ ਪਾਸ। ਸੋ ਸੱਚਾਈ ਕੀ ਹੈਗੀ ਆ ਇਹ ਜ਼ਰੂਰ ਦੱਸੋ। ਅਤੇ ਬਹੁਤ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣਨ ਵਾਲੇ ਆ YouTube, Facebook ਦੇ ਉੱਤੇ ਦੇਖਣ ਵਾਲੇ ਆ, ਬਹੁਤ ਧਿਆਨ ਦੇ ਨਾਲ ਇਸ ਗੱਲ ਨੂੰ ਸੁਣਿਓ। ਲੋਕਾਂ ਦੀਆਂ ਕਈਆਂ ਦੀਆਂ ਬਹਿਕਾਵਿਆਂ 'ਚ ਗੱਲਾਂ ਦੇ ਵਿੱਚ ਨਾ ਆ ਜਿਓ। ਅਜੇ ਕੰਮ ਅੱਧਾ ਅਧੂਰਾ ਹੈਗਾ ਆ ਜਾਂ ਜਿੰਨਾ ਕੁ ਵੀ ਹੋਇਆ ਉਸ ਦੇ ਬਾਰੇ ਜ਼ਰੂਰ ਦੱਸ ਦਿਓ ਜੀ। ਜੀ ਬਿਲਕੁਲ। ਅੱਜ ਹਾਊਸ ਨੇ, ਜਿਹਦੇ ਵਿੱਚ ਕਿ ਡੈਮੋਕ੍ਰੈਟਸ ਮੈਜੋਰਿਟੀ ਦੇ ਵਿੱਚ ਹੈਗੇ ਆ, ਇਹਨਾਂ ਨੇ ਦੋ ਮੁੱਖ ਬਿੱਲ ਪਾਸ ਕੀਤੇ ਸੀਗੇ। ਸਭ ਤੋਂ ਪਹਿਲਾ ਬਿੱਲ ਜਿਹੜਾ ਸੀਗਾ HR 6, ਜਿਹਦਾ ਨਾਮ ਹੈਗਾ ਅਮਰੀਕਨ ਡ੍ਰੀਮ ਐਂਡ ਪ੍ਰੋਮਿਸ ਐਕਟ ਆਫ 2021। ਇਹ ਜਿਹੜਾ ਬਿੱਲ ਸੀਗਾ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਲੂਸੀ ਐਲੀ ਨੇ, ਜਿਹੜੇ ਕਿ ਕੈਲੀਫੋਰਨੀਆ ਤੋਂ ਨੇ, ਉਹਨਾਂ ਨੇ ਇੰਟਰੋਡਿਊਸ ਕੀਤਾ ਸੀਗਾ। ਬੇਸਿਕਲੀ ਇਹ ਜਿਹੜਾ ਬਿੱਲ ਹੈਗਾ, ਜਿਹੜੇ ਡਾਕਾ ਵਾਲੇ ਸੀਗੇ ਜਿਹਨਾਂ ਨੂੰ ਡਰੀਮਰ ਕਹਿੰਦੇ ਨੇ, ਤੇ ਜਿਹੜੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ TPS, ਕਈ ਵਾਰੀ ਆਪਾਂ ਸ਼ੋਅ 'ਚ ਗੱਲ ਕੀਤੀ ਹੈ, ਤੇ ਜਿਹੜੇ ਡੈਫਰਡ ਇਨਫੋਰਸ ਡਿਪਾਰਚਰ ਬੈਨੀਫਿਸ਼ਰੀ ਨੇ, ਜਿਹੜੇ ਆਪਾਂ ਇਹਦੇ ਉੱਤੇ ਵੀ ਆਪਾਂ ਇੱਕ ਵਾਰੀ ਪ੍ਰੋਗਰਾਮ ਕੀਤਾ ਸੀਗਾ, ਲਿਬੀਰੀਆ ਤੇ ਵੈਨੀਜ਼ੁਏਲਾ ਦੇ ਜਿਹੜੇ ਲੋਕ ਨੇ ਜੀ, ਜਿਹੜੇ ਸਾਰੇ ਕੁੱਲ ਮਿਲਾ ਕੇ ਕੋਈ 4.5 ਮਿਲੀਅਨ ਲੋਕ ਬਣਦੇ ਨੇ। ਇਹਨਾਂ ਨੂੰ ਗ੍ਰੀਨ ਕਾਰਡ ਦਾ ਇਹਨਾਂ ਨੇ ਪਾਥਵੇ ਦਿੱਤਾ। ਹੁਣ ਜਿਹੜੇ ਸਾਡੇ ਪੰਜਾਬ ਤੋਂ ਲੋਕ ਆਉਂਦੇ ਨੇ ਉਹ ਇੰਨੇ ਜ਼ਿਆਦਾ ਡੈਕਾ ਦੇ ਬੈਨੀਫਿਸ਼ਰੀ ਨਹੀਂ ਹੈਗੇ, ਕਈ ਇਹਦੇ ਵਿੱਚ ਕੁਆਲੀਫਾਈ ਹੋਣਗੇ। ਪਰ ਪੰਜਾਬੀਆਂ ਲਈ ਖੁਸ਼ਖਬਰੀ ਇਹ ਹੈ ਕਿ ਇਹਨਾਂ ਨੇ ਜਿਹੜਾ ਪੰਜਾਬੀਆਂ ਦੇ ਰਿਲੇਟਡ ਬਿੱਲ ਪਾਸ ਕੀਤਾ ਉਹ ਹੈਗਾ HR 1603, ਜਿਹਦਾ ਨਾਮ ਹੈ ਫਾਰਮ ਵਰਕਫੋਰਸ ਮਾਡਰਨਾਈਜੇਸ਼ਨ ਐਕਟ। ਇਹ ਜਿਹੜਾ ਐਕਟ ਸੀਗਾ, ਇਹ ਜਿਹੜੇ ਕੈਲੀਫੋਰਨੀਆ ਦੇ ਅਗੇਨ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਨੇ ਜ਼ੋ ਲੌਫਗ੍ਰੈਨ, ਉਹਨਾਂ ਨੇ ਇੰਟਰੋਡਿਊਸ ਕੀਤਾ ਸੀਗਾ। ਇਹ ਜਿਹੜਾ ਬਿੱਲ ਹੈਗਾ, ਇਹ ਫਾਰਮ ਵਰਕਰਸ, ਉਹਨਾਂ ਦੇ ਬੱਚੇ ਤੇ ਉਹਨਾਂ ਦੇ ਜਿਹੜੇ ਸਪਾਊਸ ਹੈ, ਇਹਨਾਂ ਨੂੰ ਇਹ ਗ੍ਰੀਨ ਕਾਰਡ ਦਾ ਪਾਥਵੇ ਪ੍ਰੋਵਾਈਡ ਕਰਦਾ, ਤੇ ਹੋਰ ਜਿਹੜੇ ਐਗਰੀਕਲਚਰ ਦੇ ਰਿਲੇਟਡ H2A, H2B ਵਰਕ ਵੀਜ਼ੇ ਸੀਗੇ ਉਹਨਾਂ ਨੂੰ ਚੇਂਜ ਕਰਦਾ ਜੀ। ਆਪਾਂ ਇਹਦੇ ਵਿੱਚ ਕਾਫੀ ਲੰਬੀ ਡਿਸਕਸ਼ਨ ਕਰਾਂਗੇ ਵੀਕਐਂਡ ਦੇ ਉੱਤੇ। ਅੱਜ ਜਿਹੜਾ ਸਾਡਾ ਸੈਗਮੈਂਟ ਹੈ, ਇਹਦੇ ਵਿੱਚ ਮੈਂ ਤੁਹਾਨੂੰ ਮੁੱਖ ਜਾਣਕਾਰੀ ਦੇ ਦਿੰਦਾ ਹਾਂ ਕਿ ਬਿੱਲਾਂ ਨੂੰ ਪੜ੍ਹਨ ਲਈ, ਇੰਟਰਪ੍ਰੇਟ ਕਰਨ ਲਈ ਕਾਫੀ ਟਾਈਮ ਲੱਗਦਾ ਹੈ। ਹੁਣੇ ਇਹ ਪਾਸ ਹੋਇਆ ਹੈ, ਤੇ ਬੇਸਿਕਲੀ ਇਹਦੀ ਮੁੱਖ ਇਹਦੇ ਵਿੱਚ ਜਿਹੜੀਆਂ ਪ੍ਰੋਵੀਜ਼ਨ ਉਹ ਹੈਗੀਆਂ ਕਿ ਜੇ ਕੋਈ ਵੀ ਬੰਦਾ ਬਿੱਲ ਦੇ ਇੰਟਰੋਡਿਊਸ ਹੋਣ ਤੋਂ 2 ਸਾਲ ਪਹਿਲਾਂ, ਬਿੱਲ ਕਦੋਂ ਇੰਟਰੋਡਿਊਸ ਹੋਇਆ ਸੀਗਾ? ਮਾਰਚ 8, 2021 ਜੀ। ਬਿੱਲ ਦੇ ਇੰਟਰੋਡਿਊਸ ਹੋਣ ਤੋਂ 2 ਸਾਲ ਪਹਿਲਾਂ ਜੇ ਕਿਸੇ ਵੀ ਬੰਦੇ ਨੇ 1035 ਘੰਟੇ ਕੰਮ ਕੀਤਾ ਹੈ ਫਾਰਮ ਵਰਕਰ, ਜਾਂ ਫਿਰ 6 ਮਹੀਨੇ ਸਿੱਧੇ 180 ਦਿਨ ਕੰਮ ਕੀਤਾ ਹੈ, ਜਾਂ
1035 ਘੰਟੇ ਜਾਂ ਫਿਰ 6 ਮਹੀਨੇ ਸਿੱਧੇ ਸਿੱਧੇ ਹਨਾ ਕੰਮ ਕੀਤਾ ਹੈ ਪਿਛਲੇ 2 ਸਾਲਾਂ ਦੇ ਵਿੱਚ, ਤੇ ਉਹ ਜਿਹੜਾ ਹੈਗਾ ਉਹ ਗ੍ਰੀਨ ਕਾਰਡ ਵਾਸਤੇ ਅਪਲਾਈ ਕਰ ਸਕਦਾ ਹੈ। ਜੀ ਜੀ ਸੋ ਇਹ ਕਿਤੇ ਨਾ ਕਿਤੇ ਜਿਹੜਾ ਪਹਿਲੋਂ ਖੱਤਿਆਂ ਵਾਲਾ ਇੱਕ ਗ੍ਰੀਨ ਕਾਰਡ ਕਰਨ ਵਾਲਾ ਸੀਗਾ, ਕੀ ਉਸ ਦੇ ਨਾਲ ਹੀ ਇਹ ਮਿਲਦੀ ਜੁਲਦੀ ਗੱਲਬਾਤ ਆਪਾਂ ਨੂੰ ਨਜ਼ਰ ਆ ਰਹੀ ਹੈ? ਉਸ ਦੇ ਨਾਲ ਹੀ ਮਿਲਦੀ ਜੁਲਦੀ ਗੱਲ ਹੈ। ਮੇਨ ਧਿਆਨ ਇਹ ਰੱਖਣਾ ਪਊਗਾ ਸਾਰਿਆਂ ਨੂੰ ਕਿ ਜਿੱਦਾਂ ਪਿਛਲੀ ਵਾਰੀ ਹੋਇਆ ਸੀਗਾ, ਉਹਨਾਂ ਨੇ ਜਿਹੜੀ ਕੱਟ ਆਫ ਡੇਟ ਰੱਖੀ ਸੀਗੀ, ਕਾਫੀ ਲੋਕੀ ਉਸ ਤੋਂ ਬਾਅਦ ਚ ਆ ਕੇ ਵੀ ਉਹਨਾਂ ਨੇ ਆਪਣਾ ਜਿਹੜਾ ਗ੍ਰੀਨ ਕਾਰਡ ਫਾਰਮ ਵਰਕਰ ਦੇ ਥੱਲੇ ਫਾਈਲ ਕੀਤਾ ਸੀਗਾ। ਜੀ ਅੱਜ ਇਮੀਗ੍ਰੇਸ਼ਨ ਨੇ ਕਾਫੀ ਕੇਸ ਫੜੇ, ਤੇ ਜਿਹੜੇ ਕਈ ਨਜਾਇਜ਼ ਕੇਸ ਸੀਗੇ ਉਹਨਾਂ ਨੂੰ ਤੇ ਪ੍ਰੋਬਲਮ ਆਈ, ਤੇ ਜਿਹੜੇ ਜਾਇਜ਼ ਵੀ ਸੀਗੇ ਉਹਨਾਂ ਨੂੰ ਵੀ ਬੜੀ ਪ੍ਰੋਬਲਮ ਆ ਗਈ, ਕਿਉਂਕਿ ਫਰਾਡ ਕਰਕੇ। ਓਕੇ, ਫਰਾਡ ਇਸ ਵਾਰੀ ਵੀ ਕਾਫੀ ਵੱਡੇ ਲੈਵਲ ਤੇ ਹੋਣਾ ਇਹਦੇ ਵਿੱਚ। ਸੋ ਤੁਹਾਡਾ ਕੀ ਹੈ ਕਿ ਜੇ ਤੁਸੀਂ ਖੇਤਾਂ ਦੇ ਵਿੱਚ ਕੰਮ ਕੀਤਾ ਹੈ, ਤੁਸੀਂ ਹੁਣੇ ਜਾ ਕੇ ਉਹਨਾਂ ਕੋਲ ਆਪਣਾ ਜਿਹੜਾ 1099 ਜਾਂ W2 ਪੁਰਾਣਾ ਜਿਹੜੇ ਪਿਛਲੇ ਸਾਲ ਦਾ 2020 ਦਾ ਜਿਹੜਾ ਤੁਹਾਡਾ ਪ੍ਰੂਫ ਹੈ ਉਹਨੂੰ ਲੈ ਕੇ ਰੱਖੋ। 1099 ਜ਼ਰੂਰ ਆਪਣੇ ਨਾਮ ਤੇ ਰਹੋ, ਤਾਂ ਕਿ ਇਹ ਪ੍ਰੂਵ ਕਰ ਸਕੋ ਕਿ ਤੁਸੀਂ ਜੈਨੂਇਨਲੀ ਇੱਕ ਫਾਰਮ ਦੇ ਉੱਤੇ ਕੰਮ ਕੀਤਾ ਹੈ। ਜੀ ਜੀ ਸੋ ਬਿਲਕੁਲ ਜੀ ਕਹਿੰਦੇ 2.4 ਮਿਲੀਅਨ ਫਾਰਮ ਵਰਕਰਸ ਜਿਹੜੇ ਆ ਇਸ ਟਾਈਮ USA 'ਚ ਅਨਡਾਕੂਮੈਂਟਡ ਹੈਗੇ ਆ, ਜਿਹੜੇ ਵਿਚਾਰੇ ਕਹਿੰਦੇ ਵੀ ਲੋਕੇ ਰਹਿੰਦੇ ਆ, ਉਹਨਾਂ ਦੀ ਐਕਸਪਲੋਇਟੇਸ਼ਨ ਵੀ ਹੁੰਦੀ ਹੈਗੀ ਆ, ਹਿਊਮਨ ਟ੍ਰੈਫਿਕਿੰਗ ਵੀ ਹੁੰਦੀ ਆ। ਸੋ ਜੇ ਇਹ ਜਿਸ ਤਰ੍ਹਾਂ ਹੁਣ ਹਾਊਸ 'ਚੋਂ ਬਿੱਲ ਪਾਸ ਹੋਇਆ, ਸੋ ਇਸ ਤੋਂ ਅੱਗੇ ਜਿਹੜਾ ਕੀ ਹੋਊਗਾ? ਹਾਊਸ ਜਿਹੜਾ US ਦੀ ਲਾਅ ਮੇਕਿੰਗ ਹੈ ਉਹ ਇਦਾਂ ਹੈ ਕਿ ਦੋ ਇੱਥੇ ਚੈਂਬਰਸ ਨੇ, ਇੱਕ ਹੈਗਾ ਹਾਊਸ ਆਫ ਰੈਪਰੈਜ਼ੈਂਟੇਟਿਵਸ ਜਿਹਦੇ ਵਿੱਚ ਕਿ ਡੈਮੋਕ੍ਰੈਟ ਮੈਜੋਰਿਟੀ ਦੇ ਵਿੱਚ ਨੇ, ਉਹਨਾਂ ਨੇ ਓਬਵੀਅਸਲੀ ਇਹਨੂੰ ਪਾਸ ਕਰਨਾ ਹੀ ਸੀਗਾ, ਤੇ ਦੂਸਰਾ ਹੈਗਾ ਸੈਨੇਟ ਦੇ ਵਿੱਚ 48 ਡੈਮੋਕ੍ਰੈਟਸ ਨੇ, 2 ਇੰਡੀਪੈਂਡੈਂਟ ਨੇ ਤੇ 50 ਰਿਪਬਲਿਕਨ ਨੇ। ਜੀ ਆਪਾਂ ਜਿੱਦਾਂ ਪਹਿਲਾਂ ਵੀ ਕਈ ਵਾਰੀ ਰੇਡੀਓ ਤੇ ਦੱਸਿਆ ਕਿ ਦੋਨੋਂ ਹਾਊਸਸ ਨੂੰ ਮੈਜੋਰਿਟੀ ਨਾਲ ਬਿੱਲ ਪਾਸ ਕਰਨਾ ਪੈਂਦਾ ਹੈ, ਸੇਮ ਬਿੱਲ ਪਾਸ ਹੋਣਾ ਚਾਹੀਦਾ ਹੈ, ਐਗਜ਼ੈਕਟ ਸੇਮ, ਫਿਰ ਉਹ ਬਿੱਲ ਨੂੰ ਪ੍ਰੈਜ਼ੀਡੈਂਟ ਜਿਹੜਾ ਹੈਗਾ ਸਾਈਨ ਕਰਕੇ ਲਾਅ ਬਣਾ ਸਕਦਾ ਹੈ। ਜਿਹੜਾ ਸੈਨੇਟ ਦੇ ਵਿੱਚ ਹੁਣ ਮੰਨ ਲਓ ਜੇ 48 ਬੰਦੇ ਐਗਰੀ ਵੀ ਕਰ ਜਾਂਦੇ ਨੇ, ਮੈਨੂੰ ਲੱਗਦਾ ਕਿ ਜਿਹੜਾ ਆਹ ਵਾਲਾ ਬਿੱਲ ਹੈ ਨਾ, ਇਹਦੇ ਵਿੱਚ ਰਿਪਬਲਿਕਨਸ ਵੀ ਕਾਫੀ ਹੱਦ ਤੱਕ ਐਗਰੀ ਕਰ ਸਕਦੇ ਨੇ, ਕਿਉਂਕਿ ਇਹ ਲੱਗ ਹੁਣ ਇੱਕ ਛੋਟਾ ਪੀਸਮੀਲ ਬਿੱਲ ਹੈ, ਇੱਕ ਵੱਡਾ ਕਲਮਸਟੀ ਵਾਲਾ ਨਹੀਂ ਹੈਗਾ ਹਨਾ। ਹੁਣ ਫॉर ਐਗਜ਼ਾਮਪਲ ਟੈਕਸਸ ਦੇ ਵਿੱਚ ਵੀ ਐਗਰੀਕਲਚਰ ਵਰਕਰ ਨੇ, ਹੋਰ ਸਟੇਟਸ ਦੇ ਵਿੱਚ ਵੀ ਐਗਰੀਕਲਚਰ ਵਰਕਰ ਨੇ, ਤੇ ਇਹ ਜਿਹੜਾ ਬਿੱਲ ਹੈ ਇਹਨੂੰ ਰਿਪਬਲਿਕਨ ਸਪੋਰਟ ਮਿਲ ਸਕਦੀ ਹੈ। ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਪ੍ਰੋਸੀਜਰ ਕੀ ਹੁੰਦਾ ਹੈ ਕਿ ਜੇ ਇੱਕ ਵੀ ਰਿਪਬਲਿਕਨ ਜਾਂ ਕੋਈ ਵੀ ਬੰਦਾ ਜੇ ਬਿੱਲ ਨੂੰ ਅਪੋਜ਼ ਕਰਨਾ ਚਾਹੇ, ਉਹਨੂੰ ਫਿਲੀਬਸਟਰ ਕਹਿੰਦੇ ਨੇ। ਫਿਲੀਬਸਟਰ ਕੀ ਹੁੰਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਬਿੱਲ ਤੇ ਬਹਿਸ ਕਰਨੀ ਹੈ, ਤੇ ਤੁਹਾਡੇ ਕੋਲ ਅਨਲਿਮਿਟਿਡ ਟਾਈਮ ਹੈਗਾ, ਕੋਈ ਐਸਾ ਉਹਨਾਂ ਨੇ ਟਾਈਮ ਲਿਮਿਟ ਨਹੀਂ ਰੱਖੀ, ਤੇ ਜਿਹੜਾ ਫਿਲੀਬਸਟਰ ਨੂੰ ਯੂਜ਼ ਕਰਕੇ ਕੋਈ ਵੀ ਸੈਨੇਟਰ ਜਿਹੜਾ ਸੀਗਾ ਉਹ ਬਿੱਲ ਨੂੰ ਜਿੰਨੀ ਦੇਰ ਚਾਹੇ ਉਨੀ ਦੇਰ ਲਟਕਾ ਸਕਦਾ ਹੈ, 4 ਸਾਲ ਕੱਢ ਸਕਦਾ ਹੈ, ਤਾਂ ਕਿ ਕਾਰਜਕਾਲ ਖਤਮ ਹੋ ਜਾਵੇ ਤੇ ਨਵਾਂ ਪ੍ਰੈਜ਼ੀਡੈਂਟ ਇਹ ਬਿੱਲ ਕੈਂਸਲ ਕਰ ਦੇਵੇ ਹਨਾ। ਜੀ ਹੁਣ ਫਿਲੀਬਸਟਰ ਨੂੰ ਤੋੜਨ ਲਈ ਸਿਰਫ ਇੱਕੋ ਰਸਤਾ ਹੁੰਦਾ ਹੈ ਕਿ 100 ਦੇ ਵਿੱਚੋਂ ਦੀ 60 ਸੈਨੇਟਰ ਜੇ ਸਿੱਧੇ ਹੀ ਐਗਰੀ ਕਰ ਜਾਂਦੇ ਨੇ ਕਿ ਆਪਾਂ ਬਿੱਲ ਦੀ ਸਪੋਰਟ ਕਰਦੇ ਹਾਂ, ਤੇ ਫਿਰ ਉਹਦੇ ਉੱਤੇ ਕੋਈ ਵੀ ਜਿਹੜੀ ਟਾਕ ਨਹੀਂ ਹੋਗੀ। ਤੇ ਕਹਿਣ ਦਾ ਮਤਲਬ ਹੈ ਕਿ 48 ਡੈਮੋਕ੍ਰੈਟ, 2 ਇੰਡੀਪੈਂਡੈਂਟ ਤੇ ਘੱਟੋ ਘੱਟ 10 ਰਿਪਬਲਿਕਨ ਜੇ ਇਹਨੂੰ ਸਹਿਮਤੀ ਦੇ ਦਿੰਦੇ ਨੇ। ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਵੀ ਕਈ ਰਿਪਬਲਿਕਨਸ ਨੇ ਇਹਦੀ ਸਹਿਮਤੀ ਦਿੱਤੀ ਬਿੱਲ ਦੀ, ਕਾਫੀ ਮੈਜੋਰਟੀ ਨਾਲ ਇਹ ਜਿਹੜਾ ਬਿੱਲ ਹੈ ਉਹ ਪਾਸ ਹੋਇਆ ਹੈ। ਤੇ ਸਾਨੂੰ ਉਮੀਦ ਹੈ ਕਿ ਸੈਨੇਟ ਦੇ ਵਿੱਚ ਕਿਉਂਕਿ ਇਹ ਪੂਰਾ ਵੱਡਾ ਕੱਚੇ ਬੰਦਿਆਂ ਦੀ ਐਮਨੈਸਟੀ ਨਹੀਂ ਹੈਗੀ, ਇਹ ਫਾਰਮ ਵਰਕਰਸ ਦੇ ਨਾਲ ਸੰਬੰਧ ਰੱਖਦਾ ਹੈ। ਸਾਨੂੰ ਉਮੀਦ ਹੈ ਕਿ ਇਸ ਬਿੱਲ ਨੂੰ ਸੈਨੇਟ ਪਾਸ ਕਰਨ ਦੇ ਚਾਂਸ ਜਿਹੜੇ ਦੂਜੀ ਐਮਨੈਸਟੀ ਨਾਲੋਂ ਜ਼ਿਆਦਾ ਹੈ। ਜੀ ਬਿਲਕੁਲ ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਨਾ ਫਾਰਮ ਏਰੀਏ ਦੇ ਵਿੱਚ ਉਹਨਾਂ ਦੀ ਸਪੋਰਟ ਆਪਾਂ ਕੈਲੀਫੋਰਨੀਆ 'ਚ ਵੀ ਦੇਖਦੇ ਹਾਂ, ਯੂਬਾ ਸਿਟੀ ਏਰੀਆ ਜਾਂ ਕਰਨ ਕਾਉਂਟੀ ਜਾਂ ਉੱਥੇ ਜਿਹੜੇ ਆ ਰਿਪਬਲਿਕਨਸ ਹੋਲਡ ਕਰਦੇ ਆ। ਸੋ ਜਿਹੜੇ ਵੱਡੇ ਫਾਰਮਰਸ ਹੈਗੇ ਆ ਉਹਨਾਂ ਨੂੰ ਐਗਰੀਕਲਚਰ ਵਰਕਰਸ ਦੀ ਜ਼ਰੂਰਤ ਤਾਂ ਆਲਰੇਡੀ ਬਹੁਤ ਹੈਗੀ ਆ। ਆਪਾਂ ਦੇਖਿਆ ਸੀਗਾ ਵੀ ਜਦੋਂ ਕੋਵਿਡ ਦਾ ਸਮਾਂ ਵੀ ਚੱਲਿਆ ਸੀਗਾ, ਕਿੰਨੀਆਂ ਬੰਦਿਸ਼ਾਂ ਸੀਗੀਆਂ, ਜਾਂ ਇਨਫੈਕਟ ਕੋਵਿਡ ਤੋਂ ਪਹਿਲਾਂ ਵੀ ਜਦੋਂ ਪਿਛਲੇ ਪ੍ਰਸ਼ਾਸਨ ਦੇ ਦੌਰਾਨ ਕਿੰਨੀਆਂ ਸਖਤੀਆਂ ਆਪਾਂ ਸਦਰਨ ਬਾਰਡਰ ਦੇ ਉੱਤੇ ਜਿਹੜੀਆਂ ਦੇਖੀਆਂ, ਉਸ ਦੇ ਕਰਕੇ ਬਹੁਤ ਸਾਰੇ ਜਿਹੜੇ ਫਾਰਮਰਸ ਆ ਉਹਨਾਂ ਦੀ ਇਹ ਮੰਗ ਸੀਗੀ ਵੀ ਨਹੀਂ, ਸਾਡੇ ਜਿਹੜੇ ਟੈਂਪਰੇਰੀ ਵੀਜ਼ੇ ਵਾਲੇ ਆ ਬਹੁਤ ਘੱਟ ਲੋਕ ਆ ਰਹੇ ਆ, ਜਾਂ ਉਹਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਸੋ ਇਹ ਗੱਲ ਹੈਗੀ ਹੈ। ਇੱਕ ਵਾਰੀ ਫਿਰ ਆਪਾਂ ਕਲੀਅਰਲੀ ਸਪਸ਼ਟ ਦੱਸ ਦਈਏ, ਇਹ ਅਜੇ ਬਿੱਲ ਕਾਨੂੰਨ ਨਹੀਂ ਆ, ਇਹਦਾ ਜਿਹੜਾ 1/3 ਹਿੱਸਾ ਜਿਹੜਾ ਇੱਕ ਕਹਿ ਲਓ ਵੀ ਪੂਰਾ ਇਹਨੂੰ ਕਾਨੂੰਨ ਬਣਨ ਦੇ ਵਿੱਚ 1/3 ਸਟੈਪ ਜਿਹੜਾ ਇਸ ਦਾ ਹੋਇਆ, 3 ਹਿੱਸਿਆਂ ਦੇ ਵਿੱਚ ਜਿਹੜਾ ਹੁੰਦਾ, ਪਹਿਲਾਂ ਹਾਊਸ ਨੇ ਪਾਸ ਕਰਨਾ, ਤੇ ਫਿਰ ਸੇਮ ਐਗਜ਼ੈਕਟ ਸੈਨੇਟ ਨੇ ਪਾਸ ਕਰਨਾ। ਇਹ ਦੋਨਾਂ ਦੇ ਵਿੱਚ ਪਾਸ ਹੋਣ ਤੋਂ ਬਾਅਦ ਦੇ ਵਿੱਚ ਫਿਰ ਜਿਹੜੇ ਰਾਸ਼ਟਰਪਤੀ ਦੇ ਕੋਲ ਜਾਣਾ, ਫਿਰ ਉਹਨੇ ਹਸਤਾਖਰ ਕਰਨੇ, ਫਿਰ ਇਹ ਕਾਨੂੰਨ ਬਣਨਾ। ਹੁਣ ਇੱਕ ਪਹਿਲਾ ਸਟੈਪ ਇਸ ਦਾ ਪੂਰਾ ਹੋ ਗਿਆ, ਹਾਊਸ ਨੇ ਪਾਸ ਕਰ ਦਿੱਤਾ। ਜਿੱਦਾਂ ਅਟਰਨੀ ਜੇ ਟਿਰਕੀਆਨਾ ਉਹਨਾਂ ਨੇ ਦੱਸਿਆ ਵੀ ਜੇ ਇਹ ਐਗਜ਼ੈਕਟ ਜਿਹੜਾ ਇਹ ਪਾਸ ਹੋ ਜਾਂਦਾ ਆ, ਜੇ ਤਾਂ 60 ਜਿਹੜੇ ਇਹਨਾਂ ਨੂੰ ਸੈਨੇਟਰਸ ਦੀ ਸਪੋਰਟ ਮਿਲ ਜਾਂਦੀ ਆ,
ਫਿਰ ਤਾਂ ਫਿਲਬਸਟਰ ਜਿਹੜਾ ਉਹ ਉਸ ਦੀ ਨੌਬਤ ਨਹੀਂ ਆਊਗੀ। ਪਰ ਜੇ ਕੋਈ ਚਾਹਵੇ, ਜੇ ਇਹਦੇ ਵਿੱਚ ਪਾਰਟੀ ਲਾਈਨਸ ਦੇ ਉੱਤੇ ਜੇ ਮੰਨ ਲਓ ਵੋਟ ਹੁੰਦੀ ਆ, ਜਿੱਦਾਂ 50-50 ਦਾ ਆંકੜਾ ਜਿਹੜਾ ਉਹ ਬਣ ਜਾਂਦਾ, ਜੇ ਆਪਾਂ ਮੰਨ ਕੇ ਚੱਲੀਏ ਵੀ ਇੰਡੀਪੈਂਡੈਂਟ ਵੀ ਡੈਮੋਕ੍ਰੇਟਸ ਦੇ ਨਾਲ ਜਿਹੜੇ ਉਹ ਜਾਣਗੇ, ਤਾਂ ਫਿਰ ਜਿਹੜੀ ਟਾਈ ਬ੍ਰੇਕ ਆ ਉਹ ਕਮਲਾ ਹੈਰਿਸ ਜਿਹੜੀ ਉਹ ਕਰ ਸਕਦੇ ਆ ਵਾਈਸ ਪ੍ਰੈਜ਼ੀਡੈਂਟ। ਪਰ ਉਸ ਤੋਂ ਪਹਿਲਾਂ ਕੋਈ ਵੀ ਰਿਪਬਲਿਕਨ ਇਸ ਦੇ ਵਿੱਚ ਜਿਹੜਾ ਫਿਲਬਸਟਰ ਦੇ ਨਾਲ ਇਸ ਬਿੱਲ ਨੂੰ ਰੋਕ ਸਕਦਾ ਆ, ਅਣਮਿੱਥੇ ਸਮੇਂ ਦੇ ਲਈ ਉਸ ਦੇ ਉੱਤੇ ਬੋਲ ਸਕਦਾ ਹੈ, ਜਿਸ ਦੇ ਕਰਕੇ ਬਿੱਲ ਇੱਕ ਹਿਸਾਬ ਦੇ ਨਾਲ ਡੈਡ ਹੋ ਜਾਂਦਾ ਆ। ਸੋ ਜੇ ਤਾਂ ਉਹ ਚੀਜ਼ ਨਹੀਂ ਹੁੰਦੀ ਤੇ 10 ਜਿਹੜੇ ਰਿਪਬਲਿਕਨ ਵੀ ਉਹਨਾਂ ਨੂੰ ਮਿਲ ਜਾਂਦੇ ਆ, ਜਾਂ ਤੁਸੀਂ ਮਤਲਬ ਗਣਤ ਕਰ ਲਓ, ਹੁਣ ਦੇਖ ਲਓ ਵੀ ਇਸ ਦੇ ਹਿਸਾਬ ਦੇ ਨਾਲ ਪਹਿਲਾਂ ਵੀ ਸੈਨੇਟ ਦੇ ਵਿੱਚ ਇਸ ਦਾ ਪਾਸ ਹੋਣਾ ਜ਼ਰੂਰੀ ਆ। ਅਜੇ ਜਿਹੜੇ ਮੈਜੋਰਟੀ ਲੀਡਰ ਚੱਕ ਸ਼ੂਮਰ ਆ, ਉਹਨਾਂ ਨੇ ਇਸ ਦੇ ਬਾਰੇ ਇਹ ਨਹੀਂ ਦੱਸਿਆ ਵੀ ਇਹਨਾਂ ਨੇ ਸਦਨ ਦੇ ਵਿੱਚ ਇਸ ਨੂੰ ਸੈਨੇਟ ਦੇ ਵਿੱਚ ਕਿੱਦਣ ਪੇਸ਼ ਕਰਨਾ ਹੈ, ਕਦੋਂ ਪੇਸ਼ ਕਰਨਾ ਆ। ਸੋ ਉਹਦੇ ਪਾਸ ਹੋਣ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਇਸ ਨੂੰ ਕਾਨੂੰਨ ਮੰਨਿਆ ਜਾਊਗਾ। ਇਹ ਜਿਹੜੀ ਚੀਜ਼ ਆਪਾਂ ਅਟਰਨੀ ਟਿਰਕਿਆਨਾ ਜੀ, ਹਰਜੋਤ ਸਿੰਘ ਜੀ, ਆਪਣੇ ਸਰੋਤਿਆਂ ਨੂੰ ਜ਼ਰੂਰ ਦੱਸਣਾ ਚਾਹੁੰਦੇ ਹਾਂ। ਤੁਹਾਨੂੰ ਅਖਬਾਰਾਂ ਦੇ ਵਿੱਚ, ਐਡਸ ਦੇ ਵਿੱਚ, ਲੋਕਾਂ ਦੇ ਦੁਆਰਾ ਕਿਤੇ YouTube ਦੇ ਉੱਤੇ, ਟਿਕਟੋਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਫੇਸਬੁੱਕ ਦੇ ਉੱਤੇ ਇਹ ਵੀਡੀਓਜ਼ ਤੁਹਾਡੇ ਸਾਹਮਣੇ ਬਹੁਤ ਆਉਣਗੀਆਂ ਵੀ ਆ ਜਾਓ ਚੱਕ ਲਿਆਓ ਬੋਰੀ ਬਿਸਤਰਾ ਤੇ ਹੁਣ ਕਰਤੇ ਜੀ ਸਾਰੇ 11 ਮਿਲੀਅਨ ਇਹਨਾਂ ਨੇ ਜੀ ਪੱਕੇ। ਪਰ ਇਹ ਚੀਜ਼ ਅਜੇ ਨਹੀਂ ਹੋਈ। ਇਹ ਉਸ ਬਿੱਲ ਦੇ ਵਿੱਚੋਂ, ਜਿਹੜੀ ਪੂਰੀ ਅਮਨੈਸਟੀ ਦੇਣ ਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਜਿਹੜੇ ਫਾਰਮ ਵਰਕਰਸ ਦੇ ਆ ਉਸ ਦੇ ਨਾਲ ਸੰਬੰਧਿਤ ਆ, ਅਤੇ ਉਹ ਵੀ ਅਜੇ ਕਾਨੂੰਨ ਨਹੀਂ ਬਣਿਆ। ਉਹ ਵੀ ਅਜੇ ਇੱਕ ਪਹਿਲਾ ਸਟੈਪ ਹੀ ਜਿਹੜਾ ਉਸਨੇ ਇਹ ਪਾਸ ਕੀਤਾ ਆ। ਪਾਸ ਹੋਣ ਦੀ ਉਮੀਦ ਹੈਗੀ ਆ, ਪਰ ਪਾਸ ਅਜੇ ਜਿਹੜਾ ਆ ਉਹ ਕਾਨੂੰਨ ਬਣਿਆ ਨਹੀਂ ਆ। ਇਹ ਜ਼ਰੂਰ ਆਪਣੇ ਜਿਹੜੇ ਧਿਆਨ ਦੇ ਨਾਲ ਜਿਹੜਾ ਹੈ ਜੀ ਸੋਚੋ ਸਮਝਿਓ। ਆਪਾਂ ਟਿਰਕਿਆਨਾ ਜੀ ਲਾਸਟ ਟਾਈਮ ਵੀ ਆਪਾਂ ਗੱਲ ਕਰ ਰਹੇ ਸੀਗੇ ਵੀ ਇਹ ਪੂਰਾ ਫੁੱਲ ਫਲੈਜ ਬਿੱਲ ਨੂੰ ਕਈ ਹਿੱਸਿਆਂ ਦੇ ਵਿੱਚ ਤੋੜ ਕੇ ਜਿਹੜਾ ਅਮਨੈਸਟੀ ਵਾਲੇ ਪਾਸੇ ਨੂੰ ਲਿਆਂਦਾ ਜਾ ਸਕਦਾ। ਸੋ ਲੱਗ ਰਿਹਾ ਵੀ ਡੈਮੋਕ੍ਰੇਟਸ ਇਹੀ ਇੱਕ ਹਿਸਾਬ ਦੇ ਨਾਲ ਏਜੰਡੇ ਨੂੰ ਜਿਹੜਾ ਲੱਗਦਾ ਵਰਤਣਗੇ। ਬਿਲਕੁਲ ਸਹੀ ਗੱਲ ਹੈ। ਪਹਿਲਾਂ ਵੀ ਜਿੱਦਾਂ ਆਪਣਾ ਵੀ ਆਪਾਂ ਓਪੀਨੀਅਨ ਦਿੱਤਾ ਸੀਗਾ, ਬਾਕੀ ਇਮੀਗ੍ਰੇਸ਼ਨ ਲਾਇਰਸ ਨੇ ਵੀ ਓਪੀਨੀਅਨ ਦਿੱਤਾ ਸੀਗਾ ਕਿ ਜਿਹੜਾ ਪੂਰਾ ਇਕੱਠਾ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਬਿੱਲ ਹੈ, ਓਬਾਮਾ ਵੀ ਇਹਨੂੰ ਕਰਨ 'ਚ ਫੇਲ ਹੋ ਗਿਆ ਸੀਗਾ, ਬੁਸ਼ ਵੀ ਫੇਲ ਹੋ ਗਿਆ ਸੀਗਾ, ਉਹ ਨੈਕਸਟ ਟੂ ਇੰਪੋਸੀਬਲ ਹੈ। ਇੰਪੋਸੀਬਲ ਤਾਂ ਚਲੋ ਕੁਝ ਨਹੀਂ ਹੁੰਦਾ, ਬਟ ਨਹੀਂ ਹੋ ਸਕਦਾ ਪਾਸ, ਹੈ ਨਾ। ਹੁਣ ਇਹਨਾਂ ਨੇ ਬੜੀ ਸਮਝਦਾਰੀ ਕੀਤੀ ਹੈ ਕਿ ਜਿੰਨੇ ਪੱਕੇ ਹੁੰਦੇ ਆ ਉਹਨੇ ਤਾਂ ਕਰੋ ਘੱਟੋ ਘੱਟ, ਜਿਹੜੇ ਡਾਕਾ ਆ, ਫਾਰਮ ਵਰਕਰ ਵਾਲੇ ਆ ਤੇ ਡਾਕਾ ਵਾਲੇ, ਤੇ ਉਹ ਸਾਰਾ ਮਿਲਾ ਕੇ ਇਹਦੇ ਵਿੱਚੋਂ ਵੀ ਮੇਰੇ ਖਿਆਲ 11 ਮਿਲੀਅਨ ਚੋਂ 6 ਤੋਂ 7 ਮਿਲੀਅਨ ਦਾ ਘੱਟੋ ਘੱਟ ਇੰਨੇ ਕੁ ਲੋਕ ਇਹਨਾਂ ਦੇ ਪੱਕੇ ਹੋ ਸਕਦੇ ਨੇ। ਜੀ ਸੋ ਚਲੋ ਐਟਲੀਸਟ ਕੋਸ਼ਿਸ਼ ਸਹੀ, ਚਾਹੇ ਥੋੜ੍ਹਾ ਜਿਹਾ ਹੀ ਸਹੀ, ਪਰ ਐਟਲੀਸਟ ਕੁਛ ਨਾ ਕੁਛ ਜਿਹੜੇ ਉਹ ਪੱਕੇ ਹੋ ਸਕਦੇ ਨੇ। ਅਤੇ ਫਿਰ ਉਸ ਦੇ ਵਿੱਚ ਆਪਾਂ ਫਿਰ ਦੱਸ ਦਈਏ ਸ਼ਰਤ ਬਸ਼ਰਤੇ ਸੈਨੇਟ ਪਾਸ ਕਰਕੇ ਜਿਹੜਾ ਰਾਸ਼ਟਰਪਤੀ ਇਸ ਨੂੰ ਸਾਈਨ ਕਰੇ। ਇੱਦਾਂ ਵੀ ਹੋ ਜਾਂਦਾ, ਇਹ ਵੀ ਆਪਣੇ ਸਰੋਤਿਆਂ ਦੀ ਜਾਣਕਾਰੀ ਦੇ ਲਈ ਦੱਸ ਦਈਏ। ਕਈ ਵਾਰੀ ਜਦੋਂ ਇਹ ਬਿੱਲ ਸੈਨੇਟ ਦੇ ਵਿੱਚ ਆਉਂਦਾ ਆ ਜਾਂ ਇੱਕ ਸਦਨ ਤੋਂ ਪਾਸ ਹੋ ਕੇ ਦੂਜੇ 'ਚ ਆਉਂਦਾ ਆ, ਅਤੇ ਦੂਜਾ ਸਦਨ ਇਸ ਦੇ ਵਿੱਚ ਅਮੈਂਡਮੈਂਟ ਕਰ ਦਿੰਦਾ ਆ, ਕੁਛ ਸੋਧਾਂ ਕਰ ਦਿੰਦਾ ਆ। ਜੇ ਮੰਨ ਲਓ ਉਹ ਸੋਧ ਇਹਨਾਂ ਨੇ ਇਸ ਦੇ ਵਿੱਚ ਕਰ ਦਿੱਤੀ, ਨਹੀਂ ਆਪਾਂ ਇਸ ਦੇ ਵਿੱਚ ਆਹ ਚੀਜ਼ ਘਟਾਉਣੀ ਆ ਜਾਂ ਆਹ ਚੀਜ਼ ਇਸ ਦੇ ਵਿੱਚ ਵਧਾਉਣੀ ਆ, ਜੇ ਮੰਨ ਲਓ ਇੱਦਾਂ ਕਰਕੇ ਸੈਨੇਟ ਨੇ ਪਾਸ ਕੀਤਾ, ਫਿਰ ਇਸ ਬਿੱਲ ਨੇ ਮੁੜ ਕੇ ਉਸ ਜਿਹੜੀਆਂ ਸੋਧਾਂ ਦੇ ਨਾਲ ਦੁਬਾਰਾ ਹਾਊਸ ਦੇ ਵਿੱਚ ਜਾਣਾ ਆ। ਫਿਰ ਹਾਊਸ ਦੇ ਵਿੱਚ ਜੇ ਉਹ ਮੁੜ ਕੇ ਦੁਬਾਰਾ ਪਾਸ ਹੁੰਦਾ ਆ, ਫਿਰ ਦੋਨਾਂ ਦੇ ਵਿੱਚ ਸੇਮ ਜਦੋਂ ਇੱਕੋ ਚੀਜ਼ ਪਾਸ ਹੋ ਜਾਂਦੀ ਆ, ਫਿਰ ਜਿਹੜਾ ਜਾ ਕੇ ਰਾਸ਼ਟਰਪਤੀ ਕੋਲ ਜਾਣਾ। ਮੈਂ ਇਸ ਦੀ ਉਦਾਹਰਨ, ਜਿਹੜਾ ਸਟਿਮੂਲਸ ਆਪਣਾ ਰੀਸੈਂਟ $1.9 ਟ੍ਰਿਲੀਅਨ ਵਾਲਾ ਪਾਸ ਹੋਇਆ, ਹਾਊਸ ਨੇ ਪਹਿਲਾਂ ਜਿਹੜਾ ਉਹ ਪਾਸ ਕੀਤਾ ਸੀਗਾ, ਉਹਦੇ ਵਿੱਚ ਉਹਨਾਂ ਨੇ $400 ਉਹ ਰੱਖੇ ਸੀਗੇ ਜਿਹੜੇ ਅਨਇੰਪਲੋਇਮੈਂਟ ਬੈਨੀਫਿਟ, ਅਤੇ $15 ਮਿਨੀਮਮ ਵੇਜ ਸੀ। ਪਰ ਸੈਨੇਟ ਦੇ ਵਿੱਚ ਉਹ ਦੋਨੋਂ ਚੀਜ਼ਾਂ ਕਾਮਯਾਬ ਨਹੀਂ ਹੋਈਆਂ। ਉਹ ਦੋਨੋਂ ਚੀਜ਼ਾਂ ਜਿਹੜੀਆਂ ਉਸ ਦੇ ਵਿੱਚੋਂ ਕੱਢ ਕੇ ਸਿਰਫ $300 ਅਨਇੰਪਲੋਇਮੈਂਟ ਰੱਖੀ ਗਈ। ਫਿਰ ਉੱਥੇ ਪਾਸ ਹੋਇਆ, ਮੁੜ ਕੇ ਦੁਬਾਰਾ ਹਾਊਸ ਦੇ ਵਿੱਚ ਗਿਆ, ਫਿਰ ਹਾਊਸ ਦੇ ਵਿੱਚ ਉਹ ਪਾਸ ਹੋਇਆ, ਫਿਰ ਜਾ ਕੇ ਜਿਹੜਾ ਆ ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣਿਆ ਸੀਗਾ। ਸੋ ਇਸ ਚੀਜ਼ ਨੂੰ ਸਮਝਿਓ। ਲੋਕਾਂ ਦੀਆਂ ਗੱਲਾਂ ਦੇ ਵਿੱਚ ਅਜੇ ਪੂਰੀ ਤਰ੍ਹਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉਹ ਆ ਨਾ ਜਾਇਓ। ਹਾਲ ਦੀ ਘੜੀ ਇੱਕ ਸਟੈਪ ਇਸ ਦਾ ਪਾਸ ਹੋਇਆ ਆ। ਅਸੀਂ ਤੁਹਾਨੂੰ ਕੋਈ ਡਾਊਨ ਨਹੀਂ ਕਰਨਾ ਚਾਹੁੰਦੇ, ਪਰ ਤੁਹਾਨੂੰ ਰਿਐਲਿਟੀ ਦੱਸਣਾ ਚਾਹੁੰਦੇ, ਸੱਚਾਈ ਦੱਸਣਾ ਚਾਹੁੰਦੇ ਹਾਂ ਵੀ ਇਸ ਨੂੰ ਕਈਆਂ, ਕਿਉਂਕਿ ਬੰਦਾ ਇੱਦਾਂ ਕਰਦੇ ਹਰਜੋਤ ਸਿੰਘ ਜੀ, ਟਿਰਕਿਆਨਾ ਜੀ, ਬਹੁਤ ਸਾਰੇ ਵਕੀਲਾਂ ਨੇ, ਪੈਰਾਲੀਗਲਸ ਨੇ, ਕਈਆਂ ਨੇ ਇਸ ਦੇ ਉੱਤੇ ਹੱਥ ਜਿਹੜੇ ਕਈ ਲੋਕਾਂ ਤੋਂ ਧੋ ਲੈਣੇ ਆ। ਮਿਹਨਤ ਦੀ ਜਿਹੜੀ ਕਮਾਈ ਆ ਉਸ ਦੇ ਵਿੱਚ ਰਗੜਾ ਨਾ ਲਵਾ ਲਿਓ। ਸੋਚ ਸਮਝ ਕੇ, ਕੰਨ ਖੋਲ ਕੇ, ਪੂਰੀ ਤਰ੍ਹਾਂ ਜਾਣਕਾਰੀ ਲੈ ਕੇ ਫਿਰ ਹੀ ਇਹ ਵਾਲੇ ਕਦਮ ਜਿਹੜੇ ਆ ਉਹ ਚੱਕਿਓ। ਜੀ ਇੱਕ ਵਾਰੀ ਮੈਂ ਸਮਰਾਈਜ਼ ਕਰ ਦਿੰਦਾ ਜੀ। ਜਿਹੜਾ ਇੰਟਰੋਡਿਊਸ ਹੋਇਆ ਸੀਗਾ ਬਿੱਲ ਮਾਰਚ 8, 2021, ਜਿਹੜਾ ਲਾਅ ਪਾਸ ਹੋਇਆ, ਉਹ ਇਹ ਕਹਿੰਦਾ ਕਿ ਇਹ ਤੋਂ 2 ਸਾਲ ਦੇ ਪਹਿਲਾਂ ਜਿਹੜਾ ਪੀਰੀਅਡ ਹੈ, ਹੁਣ ਇਹ ਨਹੀਂ ਕਿ ਬੰਦਾ 10 ਸਾਲ ਪਹਿਲਾਂ ਕਿਸਾਨ ਸੀਗਾ, 3 ਸਾਲ ਪਹਿਲਾਂ ਕਿਸਾਨ ਸੀਗਾ। ਜੇ ਤੁਸੀਂ ਪਿਛਲੇ 2 ਸਾਲਾਂ ਦੇ ਟਰੱਕ ਚਲਾਉਣ ਲੱਗ ਪਏ ਹੋ, ਤੁਸੀਂ ਐਲੀਜੀਬਲ ਨਹੀਂ ਹੈਗੇ। ਤੁਸੀਂ ਪਿਛਲੇ 2 ਸਾਲ ਜਿਹੜੇ ਇਮੀਡੀਏਟਲੀ ਪ੍ਰੋਸੀਡਿੰਗ ਮਾਰਚ 8, 2021, ਕਹਿਣ ਦਾ ਮਤਲਬ ਕਿ ਮਾਰਚ 9, 2019 ਤੋਂ ਲੈ ਕੇ 2021 ਤੱਕ ਜਿਹੜਾ ਬੰਦਾ ਫਾਰਮ ਵਰਕਰ ਸੀਗਾ, ਘੱਟੋ ਘੱਟ 6 ਮਹੀਨੇ
ਜਾਂ ਫਿਰ ਇਹ ਸ਼ੋਅ ਕਰ ਸਕਦਾ ਕਿ ਉਹਨੇ 1035 ਘੰਟੇ ਕੰਮ ਕੀਤਾ, ਉਹ ਵਾਲਾ ਬੰਦਾ ਇਸ ਪ੍ਰੋਗਰਾਮ ਦੇ ਥੱਲੇ ਆਉਂਦਾ ਹੈ। ਇਹਦੇ ਨਾਲ ਨਾਲ ਹੋਰ ਕਾਫੀ ਸਾਰੀਆਂ ਉਹਨਾਂ ਦੀਆਂ ਸ਼ਰਤਾਂ ਹੈਗੀਆਂ। ਇਹ ਬੰਦਾ ਕੱਚਾ ਹੋਣਾ ਚਾਹੀਦਾ ਹੈ, ਡੀਪੋਰਟੇ ਜਾਂ ਤੇ ਡੀਪੋਰਟੇਸ਼ਨ ਆਰਡਰ ਲੱਗਿਆ ਹੋਣਾ ਚਾਹੀਦਾ ਹੈ, ਜਾਂ ਫਿਰ TPS ਨੂੰ ਮਿਲੀ ਹੋਣੀ ਚਾਹੀਦੀ ਹੈ। ਇਹ ਬੰਦਾ ਕੰਟੀਨਿਊਸਲੀ US ਦੇ ਵਿੱਚ ਰਹਿਣਾ ਚਾਹੀਦਾ ਜਦੋਂ ਤੋਂ ਇਹ ਬਿੱਲ ਇੰਟਰੋਡਿਊਸ ਹੋਇਆ। ਇਹ ਨਹੀਂ ਕਿ ਤੁਸੀਂ ਵਾਪਸ ਇੰਡੀਆ ਚਲੇ ਗਏ ਸੀ ਛੱਡ ਕੇ। ਇਸ ਤੋਂ ਇਲਾਵਾ ਜਿਹੜੀਆਂ ਉਹਨਾਂ ਦੀਆਂ ਸਟੈਂਡਰਡ ਸ਼ਰਤਾਂ ਹੁੰਦੀਆਂ ਕਿ ਤੁਹਾਡੇ ਉੱਤੇ ਕੋਈ ਵੀ ਫੈਲਨੀ ਨਹੀਂ ਹੋਣੀ ਚਾਹੀਦੀ, ਕੋਈ ਵੀ ਐਗਰਾਵੇਟਡ ਫੈਲਨੀ ਨਹੀਂ ਹੋਣੀ ਚਾਹੀਦੀ, ਜਿਹਨੂੰ ਆਪਾਂ ਦੱਸਿਆ ਸੀਗਾ ਕਿ 10,000 ਤੋਂ ਉੱਤੇ ਕੋਈ ਵੀ ਚੋਰੀ ਫਰਾਡ ਦਾ ਕੰਮ ਨਹੀਂ ਹੋਣਾ ਚਾਹੀਦਾ ਜੀ। 2 ਇਹਨਾਂ ਨੇ ਹੋਰ ਇੰਟਰਸਟਿੰਗ ਸ਼ਰਤਾਂ ਇਹਦੇ ਵਿੱਚ ਪਾਈਆਂ ਕਿ ਕੋਈ ਵੀ ਤੁਹਾਡੇ ਉੱਤੇ 2 ਤੋਂ ਵੱਧ ਮਿਸਡਮੀਨਰ ਨਹੀਂ ਹੋਣੇ ਚਾਹੀਦੇ, ਮੋਰਲ ਟਰਪੀਟਿਊਡ ਵਾਲੇ, ਜਿਹੜੀ ਤੇ ਇਹਦੇ ਨਾਲ ਇਹਨਾਂ ਨੇ ਚੌਥੀ ਸ਼ਰਤ ਇਹ ਪਾਈ ਹੈ ਕਿ ਕੋਈ ਵੀ 3 ਜਾਂ 3 ਤੋਂ ਵੱਧ ਤੁਹਾਡੇ ਉੱਤੇ ਮਿਸਡਮੀਨਰ ਨਹੀਂ ਹੋਣੇ ਚਾਹੀਦੇ, ਮਤਲਬ ਤੁਹਾਡਾ ਰੈਕੋਰਡ ਕਲੀਨ ਚਾਹੀਦਾ ਜੀ। 3 ਤੁਹਾਨੂੰ ਮਿਸਡਮੀਨਰ ਦੀ ਛੋਟ ਦਿੱਤੀ ਹੈ, ਜੇ ਤੁਹਾਡੇ 3 ਤੋਂ ਵੱਧ ਆ ਤੁਸੀਂ ਉਹ 'ਚ ਫਸ ਸਕਦੇ ਹੋ, ਤੇ ਤੁਹਾਡੇ ਜਿਹੜੇ ਮੋਰਲ ਕ੍ਰਾਈਮਸ ਹੈ ਉਹ 2 ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ, ਤੇ ਕਿਸੇ ਵੀ ਕਿਸਮ ਦੀ ਫੈਲਨੀ ਜਾਂ ਐਗਰਾਵੇਟਡ ਫੈਲਨੀ ਉਹ ਤੁਹਾਨੂੰ ਇਨਐਲੀਜੀਬਲ ਕਰ ਦਿੰਦੀ ਹੈ ਜੀ। ਸੋ ਜੇ ਇਹ ਬਿੱਲ ਸੈਨੇਟ 'ਚੋਂ ਵੀ ਪਾਸ ਹੋ ਜਾਂਦਾ, ਪ੍ਰੈਜ਼ੀਡੈਂਟ ਵੀ ਸਾਈਨ ਕਰ ਦਿੰਦੇ ਆ, ਸੋ ਉਹਦੇ ਲਈ ਡਾਕੂਮੈਂਟਸ ਵਗੈਰਾ ਕਿੱਦਾਂ ਦੇ ਲੋਕਾਂ ਨੂੰ ਜਿਹੜੇ ਪ੍ਰੂਵ ਕਰਨੇ ਪਊਗੇ ਵੀ ਹਾਂ ਮੈਂ ਖੇਤਾਂ 'ਚ ਹੀ ਕੰਮ ਕਰਦਾ ਸੀ ਜੀ? ਹੁਣ ਦੇਖੋ ਕਿ ਜਦੋਂ ਤੁਸੀਂ ਕੰਮ ਕਰਦੇ ਹੋ, ਕਿਤੇ ਬਿਜ਼ਨਸ ਕਰਦੇ ਹੋ ਨਾ, ਤੁਹਾਨੂੰ 2 ਤਰੀਕੇ ਨਾਲ ਤਨਖਾਹ ਮਿਲਦੀ ਹੈ, 1099 ਜਾਂ W2 ਜੀ। ਭਾਵੇਂ ਤੁਸੀਂ ਕੱਚੇ ਸੀਗੇ ਪੱਕੇ ਸੀਗੇ ਨਾ, 1099 ਹੁੰਦਾ ਇੰਡੀਪੈਂਡੈਂਟ ਕੰਟਰੈਕਟਰ। ਹੁਣ ਤੁਸੀਂ 1099 ਲੈ ਕੇ ਫਿਰ ਤੁਸੀਂ ਜਾ ਕੇ ਆਪਣੀ ਟੈਕਸ ਰਿਟਰਨ ਭਰਦੇ ਹੋ 2021 ਦੀ ਜੀ। ਹੁਣ ਤੁਸੀਂ ਉਹ 2021 ਵਾਲੇ ਆਪਣੇ ਪੈਸੇ 2020 ਵਾਲੇ ਪੈਸੇ ਬਚਾਉਣ ਦੇ ਚੱਕਰ 'ਚ ਤੁਸੀਂ ਐਦਾਂ ਨਾ ਹੁਣ ਕਰਿਓ ਕਿ ਤੁਸੀਂ ਕਹੋ ਕਿ ਮੈਂ ਟੈਕਸ ਰਿਟਰਨ ਨਹੀਂ ਦੇਣੀ ਤੇ ਬਾਅਦ 'ਚ ਮੈਂ ਐਗਰੀਕਲਚਰ ਵਰਕਰ ਵੀ ਕੁਆਲੀਫਾਈ ਕਰਨਾ ਹੈ, ਕਿਉਂਕਿ ਤੁਹਾਨੂੰ ਸਾਰੇ ਜਿਹੜੇ ਡਿਸਕਲੋਜ਼ਰ ਆ ਹੁਣੇ ਦੇਣੇ ਪੈਣੇ ਨੇ ਜੀ। ਤੇ ਜਿਹੜੀ ਤੁਹਾਡੀ ਇਹ ਵਾਲੀ ਜਿਹੜੀ ਟੈਕਸ ਰਿਟਰਨ ਹੈ, ਇਹਨੂੰ ਵੀ ਆਪਣੇ ਅਕਾਊਂਟੈਂਟ ਨਾਲ ਸੋਚ ਸਮਝ ਕੇ ਭਰਿਓ ਕਿ ਕਿੱਦਾਂ ਭਰਨੀ ਹੈ ਜੀ। ਜੀ। ਮੇਨ ਜਿਹੜਾ ਤੁਹਾਡੇ ਕੇਸ ਦੀ ਜਿੱਤ ਹਾਰ ਹੋਣੀ ਹੈ, ਉਹ ਤੁਹਾਡੀ ਟੈਕਸ ਰਿਟਰਨ ਤੇ ਆ ਕੇ ਗੱਲ ਸਾਰੀ ਮੁੱਕਣੀ ਹੈ ਜੀ। ਇੱਕ ਇਹਦੇ ਵਿੱਚ ਟਿਰਕਿਆਣਾ ਜੀ, ਮੈਂ ਇਹ ਤੁਹਾਨੂੰ ਪੁੱਛਣਾ ਚਾਹੂੰਗਾ, ਆਪਣੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਹੁਣੇ ਬੜੀ DUI ਦੀ ਬਹੁਤ ਪ੍ਰੋਬਲਮ ਆ ਰਹੀ ਆ, ਕੀ ਜੇ ਕਿਸੇ ਨੂੰ ਇੱਦਾਂ ਜਿਹੜਾ DUI ਸੀਗੀ ਉਹਨਾਂ ਦਾ ਕੀ ਬਣੂਗਾ ਜੇ ਮੰਨ ਲਓ ਬਾਕੀ ਚੀਜ਼ਾਂ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਹੁੰਦੀਆਂ, ਤੇ ਜੇ ਕਿਸੇ ਦੀ DUI ਆ, ਕੀ ਉਹ ਫੈਲਨੀ ਮੰਨੀ ਜਾਂਦੀ ਆ ਜਾਂ ਕੀ ਮੰਨਿਆ ਜਾਂਦਾ ਹੈ? ਨਹੀਂ, ਜ਼ਿਆਦਾਤਰ ਜਿਹੜੀਆਂ DUI ਹੈਗੀਆਂ ਉਹ ਫੈਲਨੀ ਨਹੀਂ ਮੰਨੀ ਜਾਂਦੀ ਅਨਲੈਸ ਕੋਈ ਇੰਜਰੀ ਹੋ ਗਈ ਜਾਂ ਰਿਪੀਟ ਅਫੈਂਸ ਹੈਗਾ, ਹਨਾ ਜੀ। ਤੇ ਸਟੇਟ ਟੂ ਸਟੇਟ ਇਹਦਾ ਲਾਅ ਵੈਰੀ ਕਰਦਾ। ਜੇ ਸਿੰਪਲ DUI ਹੈਗੀ ਆ, ਤੇ ਜਿੱਦਾਂ ਮੈਂ ਦੱਸਿਆ ਕਿ 3 ਤੋਂ ਜ਼ਿਆਦਾ ਜੇ ਹੈ 3 ਜਾਂ 3 ਤੋਂ ਜ਼ਿਆਦਾ ਜਿਹੜੇ ਹੈਗੇ ਆ ਉਹ DUI ਤੁਹਾਨੂੰ ਪ੍ਰੋਬਲਮ ਦਊਗੀਆਂ। ਜੇ 3 ਤੋਂ ਘੱਟ ਆ, 2 DUI ਉਹਨਾਂ ਕੋਈ ਪ੍ਰੋਬਲਮ ਨਹੀਂ ਹੋਗੀ ਜੀ। ਹਾਂ ਜੀ। ਇਹਦਾ ਮਤਲਬ ਇਹ ਨਹੀਂ ਵੀ ਹੁਣ DUI ਲੈ ਲਿਓ। ਸੋ ਇਹ ਹਾਂਜੀ ਜੀ। ਸੋ ਇਹਦੇ ਵਿੱਚ ਇਹ ਆ ਵੀ ਵੈਸੇ ਤਾਂ ਬਚਾ ਹੀ ਰੱਖਣਾ ਚਾਹੀਦਾ, ਉਹ ਤਾਂ ਵੈਸੇ ਹੀ ਗਲਤ ਚੀਜ਼ ਹੈਗੀ ਆ ਵੀ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਹੈ ਹੀ ਜਿਹੜਾ ਉਹ ਗਲਤ ਆ, ਪਰ ਇਹ ਆ ਵੀ ਆਪਾਂ ਨੂੰ ਪਤਾ ਹੈ ਵੀ ਇਹ ਪ੍ਰੋਬਲਮ ਜਿਹੜੀ ਉਹ ਹੈਗੀ ਆ, ਬਹੁਤ ਸਾਰੇ ਲੋਕ ਉਹ ਕੈਟਾਗਰੀ ਦੇ ਵਿੱਚ ਓਵਰਲੈਪ ਜਿਹੜਾ ਉਹ ਹੋ ਜਾਂਦਾ ਵੀ ਇੱਧਰ ਵੀ ਆ ਜਾਂਦੇ ਆ ਤੇ ਉੱਧਰ ਵੀ ਆ ਜਾਂਦੇ ਆ। ਸੋ ਇਹ ਜਿਹੜਾ ਧਿਆਨ ਰੱਖੋ, ਕੁਝ ਕੁ ਸ਼ਰਤਾਂ ਨੇ। ਤੇ ਆਉਂਦੇ ਸ਼ਨੀਚਰਵਾਰ ਦਾ ਪ੍ਰੋਗਰਾਮ ਬਹੁਤ ਹੀ ਧਿਆਨ ਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਆ ਉਹ ਸੁਣਿਓ। 9 ਵਜੇ ਨੂੰ ਕੈਲੀਫੋਰਨੀਆ ਟਾਈਮ ਦੇ ਮੁਤਾਬਕ, ਈਸਟ ਕੋਸਟ ਦੇ ਹਿਸਾਬ ਦੇ ਨਾਲ ਜਿਹੜੇ ਤੁਹਾਡੇ ਦੁਪਹਿਰ ਦੇ ਜਿਹੜੇ ਉੱਥੇ 12 ਵਜੇ ਹੋਣੇ ਆ। ਸੋ ਇਹ ਜਿਹੜਾ ਹੈ ਉਸ ਹਿਸਾਬ ਦੇ ਨਾਲ ਸਮੇਂ ਦੇ ਅਨੁਸਾਰ ਜਿਹੜਾ ਜੀ ਉਹ ਦੇਖਿਓ। ਸ਼ਨੀਚਰਵਾਰ ਨੂੰ ਆ ਰਿਹਾ ਜਿਹੜਾ ਸ਼ਨੀਚਰਵਾਰ ਯਾਨੀ ਕਿ 20 ਮਾਰਚ ਨੂੰ ਜਿਹੜਾ ਪ੍ਰੋਗਰਾਮ ਆ ਉਹ ਹੋਊਗਾ। ਬਹੁਤ ਹੀ ਧਿਆਨ ਦੇ ਨਾਲ ਉਹ ਪ੍ਰੋਗਰਾਮ ਨੂੰ ਜਿਹੜਾ ਸੁਣਿਓ। ਇਸ ਦੀ ਹੋਰ ਜਿਹੜੀ ਆ ਉਹ ਘੋਖ ਦੇ ਵਿੱਚ ਜਾਵਾਂਗੇ। ਹੋ ਸਕਦਾ ਵੀ ਇਹਨਾਂ ਜਿਹੜਾ 2 ਦਿਨਾਂ ਦੇ ਵਿੱਚ ਕੁਝ ਹੋਰ ਅਪਡੇਟਸ ਵੀ ਜਿਹੜੀ ਇਸ ਦੇ ਬਾਬਤ ਆ ਆਪਣੇ ਸਾਹਮਣੇ ਜਿਹੜੀਆਂ ਆ ਜਾਣ। ਸੋ ਅੱਜ ਦਾ ਸਾਡਾ ਇਹ ਪ੍ਰੋਗਰਾਮ ਜਿਹੜਾ ਅਪਡੇਟ ਅਮਰੀਕਾ ਸਿਰਫ ਤੇ ਸਿਰਫ ਆਪਾਂ ਇਮੀਗ੍ਰੇਸ਼ਨ ਦੇ ਉੱਤੇ ਇਸ ਲਈ ਰੱਖਿਆ ਆ ਕਿਉਂਕਿ ਇਹ ਜਿਹੜਾ ਮਸਲਾ ਆ ਆਪਣੇ ਜਿਹੜੀ ਕਮਿਊਨਿਟੀ ਦੇ ਨਾਲ ਬਹੁਤ ਜਿਹੜਾ ਕਹਿ ਲਓ ਵੀ ਗੂੜੇ ਤੌਰ ਦੇ ਨਾਲ ਜੁੜਿਆ ਹੋਇਆ ਆ। ਬਹੁਤ ਸਾਰੇ ਲੋਕ ਇਸ ਦੇ ਅੰਡਰ ਆ ਸਕਦੇ ਨੇ, ਬਹੁਤ ਸਾਰੇ ਲੋਕ ਇਸ ਦੇ ਵਿੱਚ ਜਿਹੜੇ ਉਹ ਹੈਗੇ ਨੇ। ਸੋ ਕਈ ਲੱਖ ਲੋਕਾਂ ਨੂੰ ਇਹ ਜਿਹੜਾ ਐਮਨੈਸਟੀ ਬਿੱਲ ਫਾਰਮਰਸ ਦੇ ਲਈ ਇੱਕ ਹਿਸਾਬ ਦੇ ਨਾਲ ਜਿਹੜਾ ਹਾਊਸ ਨੇ ਪਾਸ ਕੀਤਾ ਆ ਤੇ ਉਸ ਦਾ ਫਾਇਦਾ ਹੋ ਸਕਦਾ ਹੈ ਜੇ ਸੈਨੇਟ ਦੇ ਵਿੱਚ ਵੀ ਇਹ ਪਾਸ ਹੋ ਜਾਵੇ ਤੇ ਰਾਸ਼ਟਰਪਤੀ ਇਸ ਦੇ ਉੱਤੇ ਸਾਈਨ ਕਰ ਦਿੰਦੇ ਆ। ਸੋ ਕਈ ਲੋਕ ਜਿਹੜੇ ਪਿਛਲੇ ਕਈ ਸਾਲਾਂ ਤੋਂ ਕਈ ਦਹਾਕਿਆਂ ਤੋਂ ਕਹਿ ਲਓ ਵੀ ਧੱਕੇ ਵੀ ਖਾ ਰਹੇ ਹੋਣਗੇ, ਉਹਨਾਂ ਨੂੰ ਜਿਹੜੀ ਇੱਕ ਆਸ ਦੀ ਕਿਰਨ ਉਮੀਦ ਜਿਹੜੀ ਆ ਉਹ ਜ਼ਰੂਰ ਬੱਜੀ ਹੈਗੀ ਆ। ਸੋ ਬਿਲਕੁਲ ਰਾਜਕਰਮੀ ਸਿੰਘ ਜੀ, ਦੇਖੋ ਆਪਾਂ ਜੇ ਇੰਡੀਆ ਦੀ ਗੱਲ ਕਰਦੇ ਜਾਈਏ, ਉੱਥੇ ਕਿਸਾਨ ਕਿੰਨੇ ਦਿਨਾਂ ਤੋਂ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ ਵਿਚਾਰੇ, ਤੇ ਆਪਣਾ ਜਿਹੜਾ ਉਹਨਾਂ ਦਾ ਮੁਲਕ ਆ ਉਹ ਹੀ ਨਹੀਂ ਉਹਨਾਂ ਨੂੰ ਪੁੱਛ ਰਿਹਾ। ਤਾਂ ਇੱਥੇ ਦੇਖੋ ਹੁਣ ਅਮਰੀਕਾ ਦੀ ਸਰਕਾਰ ਜਿਹੜੀ ਕਿਸਾਨਾਂ ਲਈ ਜਾਂ ਕਿਸਾਨਾਂ ਦੇ ਲਈ ਜਿਹੜੇ ਕੰਮ ਕਰਦੇ ਉਸ ਫੀਲਡ 'ਚ ਉਹਨਾਂ ਲਈ ਸੋਚਤਾ ਰਹੀ ਆ ਨਾ ਵੀ ਅਸੀਂ ਲੈ ਕੇ ਆਵਾਂਗੇ। ਫਾਈਨਲ ਕਦੋਂ ਹੁੰਦਾ ਉਹ ਬਾਅਦ ਦੀ ਗੱਲ ਆ। ਜੀ। ਸੋ ਉਹਦੇ ਆਪਣੇ
ਕਿਸਾਨਾਂ ਲਈ ਤਾਂ ਚਲੋ ਸੋਚਦੇ ਆ, ਦੂਜੇ ਮੁਲਕਾਂ ਦੇ ਜਿਹੜੇ ਕਿਸਾਨ ਆ ਕੱਚੇ, ਉਹਨਾਂ ਬਾਰੇ ਸੋਚ ਰਹੀ ਹੈ। ਜੀ ਜੀ, ਜਿਨ੍ਹਾਂ ਦਾ ਲੈਣਾ ਦੇਣਾ ਨਹੀਂ ਹੁੰਦਾ ਇੱਕ ਹਿਸਾਬ ਦੇ ਨਾਲ ਉਹ ਇੰਨਾ ਵੀ ਨਹੀਂ ਹੈਗਾ, ਉਹਨਾਂ ਜੀ ਨੂੰ ਵੀ ਰਿਸਪੈਕਟ ਕਰਦੀ ਹੈ ਗਵਰਨਮੈਂਟ। ਵੀ ਚਲੋ ਤੁਸੀਂ ਵੀ ਆਓ, ਸਾਡੀ ਇਕਨੋਮੀ ਦੇ ਵਿੱਚ ਹਿੱਸਾ ਪਾਓ। ਅਗਲੇ ਕਹਿੰਦੇ ਆ ਵੀ ਵਿਚਾਰੇ ਡਰ ਡਰ ਕੇ ਰਹਿੰਦੇ ਆ ਵੀ ਤੁਸੀਂ ਆਰਾਮ ਦੇ ਨਾਲ ਰਹੋ। ਦੇਖੋ ਰੀਗਨ ਨੇ ਇਹ ਕੰਮ ਕੀਤਾ ਸੀ, ਹੁਣ ਬਾਈਡਨ ਜਿਹੜਾ ਆ ਉਸ ਪਾਸੇ ਵੱਲ ਨੂੰ ਤੁਰਿਆ ਹੈ। ਹੁਣ ਇਹ ਨਹੀਂ ਪਤਾ ਕਿੰਨੇ ਕੁ ਨੂੰ ਪੱਕਾ ਕਰਨ 'ਚੋਂ ਕਾਮਯਾਬ ਰਹੂਗਾ ਜਾਂ ਨਹੀਂ ਰਹੂਗਾ, ਕੋਈ ਅੜਚਨ ਆਉਂਦੀ ਆ ਜਾਂ ਕਿੱਦਾਂ ਹੁੰਦਾ ਆ, ਪਰ ਐਟਲੀਸਟ ਉਸ ਪਾਸੇ ਵੱਲ ਨੂੰ ਜਿਹੜਾ ਇਸਨੇ ਕਦਮ ਜਿਹੜੇ ਆ ਉਹ ਚੱਕੇ ਹੈਗੇ ਆ। ਸੋ ਆਉਂਦੇ ਸ਼ਨੀਚਰਵਾਰ ਨੂੰ ਇਹ ਪ੍ਰੋਗਰਾਮ ਜਿਹੜਾ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਜ਼ਰੂਰ ਸੁਣਨਾ ਹੋਏਗਾ ਆ। ਅਤੇ ਅਟਾਰਨੀ ਟੇਕੀਆਣਾ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਜਿਹੜਾ ਜੀ ਇਸ ਮੁੱਦੇ ਦੇ ਉੱਤੇ ਬੜੀ ਜਲਦੀ ਸਾਡੇ ਨਾਲ ਗੱਲਬਾਤ ਕੀਤੀ ਅਤੇ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜਾ ਹੈ ਇਸ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ। ਇਸ ਵੀਡੀਓ ਨੂੰ ਜਿੱਥੇ ਜਿੱਥੇ ਵੀ ਤੁਸੀਂ ਦੇਖ ਰਹੇ ਆ, ਫੇਸਬੁੱਕ ਅਤੇ YouTube ਦੇ ਉੱਤੇ ਵੱਧ ਤੋਂ ਵੱਧ ਅਗਲੇ ਲੋਕਾਂ ਤੱਕ ਸ਼ੇਅਰ ਕਰੋ। ਇਹ ਤੁਹਾਡੇ ਕੋਲ ਪੁਖਤਾ ਵਧੀਆ ਜਿਹੜੀ ਇਹ ਜਾਣਕਾਰੀ ਹੈ, ਸੱਚੀ ਜਾਣਕਾਰੀ ਆ। ਕੋਈ ਇਸ ਦੇ ਵਿੱਚ ਕਲਿੱਕ ਬੇਟ ਨਹੀਂ ਅਸੀਂ ਜਿਹੜਾ ਉਹ ਰੱਖਿਆ ਵੀ ਹਾਂ ਜੀ ਕਰਤੇ ਜੀ ਪੱਕੇ ਇਹ ਹੈ ਉਹ ਹੈ। ਤੁਹਾਨੂੰ ਅਸਲੀਅਤ ਦੱਸੀ ਆ, ਤੁਹਾਨੂੰ ਪ੍ਰੋਸੈਸ ਦੱਸਿਆ ਆ ਵੀ ਕੀ ਇਸ ਦੇ ਵਿੱਚ ਜਿਹੜੇ ਆ ਉਹ ਹੋ ਸਕਦਾ ਹੈਗਾ। ਸੋ ਜ਼ਰੂਰ ਵੱਧ ਤੋਂ ਵੱਧ ਅੱਗੇ ਜਿਹੜਾ ਆ ਉਹ ਤੁਸੀਂ ਸ਼ੇਅਰ ਕਰੋ ਤਾਂ ਜੋ ਇਹ ਅਸਲੀ ਗੱਲ, ਅਸਲੀਅਤ ਜਿਹੜੀ ਉਹ ਲੋਕਾਂ ਤੱਕ ਜਿਹੜੀ ਉਹ ਪਹੁੰਚ ਸਕੇ। ਅਤੇ ਟੇਰਕੇਆਣਾ ਜੀ, ਇਸ ਤੋਂ ਪਹਿਲਾਂ ਆਪਾਂ ਇਜਾਜ਼ਤ ਲਈਏ। ਮੈਂ ਉੱਦਾਂ ਜਿਹੜਾ ਪੁੱਛਣਾ ਚਾਹੁੰਦਾ, ਕਿਉਂਕਿ ਇਸ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਉਮੀਦਾਂ, ਆਸਾਂ ਜਿਹੜੀਆਂ ਵੱਧ ਜਾਂਦੀਆਂ ਵੀ ਸ਼ਾਇਦ ਹੁਣ ਜਿਹੜੀ ਅਮਨੈਸਟੀ ਵਾਲੀ ਗੱਲ ਵੀ ਜਿਹੜੀ ਬਾਕੀ 11 ਮਿਲੀਅਨ ਦੀ ਆ, ਉਹਨਾਂ ਨੂੰ ਵੀ ਸ਼ਾਇਦ ਜਿਹੜਾ ਆ ਉਹ ਕੁਛ ਨਾ ਕੁਛ ਜਿਹੜਾ ਮਿਲ ਜਾਊਗਾ। ਤੁਹਾਡੇ ਕੀ ਵਿਚਾਰ ਹੈਗੇ ਇਸ ਪਾਸੇ ਵੱਲ ਨੂੰ ਵੀ, ਕਿੱਧਰ ਵੱਲ ਨੂੰ ਜਿਹੜੀ ਗੱਲ ਆ ਇਹ ਜਾਂਦੀ ਨਜ਼ਰ ਆ ਰਹੀ ਆ? ਮੇਰੇ ਜਿਹੜੇ ਜੀ ਨਿਊਟਰਲ ਵਿਚਾਰ ਹੈਗੇ, ਮਤਲਬ ਆਫ ਕੋਰਸ ਜਿੱਦਾਂ ਮੈਂ ਲੋਕਾਂ ਨੂੰ ਕਿਸੇ ਨੂੰ ਡਾਊਨ ਨਹੀਂ ਕਰਨਾ ਚਾਹੁੰਦਾ ਹੈ ਨਾ, ਜਿਹਦੀ ਉਮੀਦ ਆ ਚਲੋ ਉਮੀਦ ਰੱਖਣੀ ਚੰਗੀ ਗੱਲ ਹੈ। ਪਰ ਜਿਹੜੇ ਫਾਰਮ ਵਰਕਰ ਹੈ, ਜਿਹੜਾ ਇਹ ਵਾਲਾ ਕਿੱਤਾ ਨਾ, ਸਾਰਿਆਂ ਨੂੰ, ਸਾਰੇ ਅਮਰੀਕਨਸ ਨੂੰ ਸਾਰਿਆਂ ਨੂੰ ਪਤਾ ਕਿ ਬੜੀ ਹਾਰਡ ਜੌਬ ਆ। ਖੇਤਾਂ 'ਚ ਜਾ ਕੇ ਜਿਹੜਾ ਐਵਰੇਜ ਅਮਰੀਕਨ ਹੈਗਾ ਉਹ ਖੇਤਾਂ 'ਚ ਜਾ ਕੇ ਕੰਮ ਨਹੀਂ ਕਰਦਾ। ਇਹ ਜਿਹੜੀ ਇੰਡਸਟਰੀ ਹੈ, ਸੀਜ਼ਨਲ ਵਰਕਰਸ ਨਾਲ, ਫੋਰਨ ਵਰਕਰਸ ਨਾਲ, ਬਲੂ ਕਾਲਰ ਜੌਬ ਆ। ਇਹ ਸਾਰੇ ਜਿਹੜੇ ਫੋਰਨ ਵਰਕਰਸ ਇਹਨੂੰ ਭਰਦੇ ਹੈਗੇ। ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਇਹਦੇ ਵਿੱਚ ਕੋਈ ਜਿਹੜਾ ਅਮਰੀਕਨ ਹੈ ਉਹ ਇਹ ਵੀ ਨਹੀਂ ਕਹਿ ਰਿਹਾ ਕਿ ਤੁਸੀਂ ਅਮਰੀਕਨ ਜੌਬ ਸਟੀਲ ਕਰ ਰਹੇ ਹੋ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਜੌਬ ਜ਼ਿਆਦਾਤਰ ਅਮਰੀਕਨਸ ਨੇ ਕਰਨੀਆਂ ਹੀ ਨਹੀਂ ਹੈਗੀਆਂ। ਅਤੇ ਇਹਦੇ ਪਾਸ ਹੋਣ ਦੇ ਬੜੇ ਹਾਈ ਚਾਂਸਿਸ ਹੈ। ਮੈਂ ਇਹ ਸਮਝਦਾ ਕਿ ਜਿਹੜੇ ਫਾਰਮ ਵਰਕਰ ਸੀਗੇ ਇਹਨਾਂ ਨੂੰ ਬੜੀ ਦੇਰ ਤੋਂ ਦੋਨੋਂ ਪਾਰਟੀਆਂ ਨੇ ਲਟਕਾ ਕੇ ਰੱਖਿਆ ਸੀਗਾ ਕਿ ਬਾਕੀਆਂ ਨੂੰ ਵੀ ਪੱਕਾ ਕਰੋ। ਉਹਦੇ ਕਰਕੇ ਵਿਚਾਰੇ ਇਹ ਵੀ ਬੜੀ ਦੇਰ ਤੋਂ ਟੰਗੇ ਹੋਏ ਸੀ। ਮੇਰੇ ਹਿਸਾਬ ਨਾਲ ਜਿਹੜੇ ਮੈਜੋਰਟੀ ਅਮਰੀਕਨ ਹੈ, ਇਹਨਾਂ ਦਾ ਸਟੈਟਸ ਜਿਹੜੇ ਹੈਗੇ ਨੇ, ਅਫੀਸ਼ੀਅਲ ਸਟੈਟਸ ਤਾਂ ਨਹੀਂ ਹੈਗੇ, 85% ਜਿਹੜੇ ਲੋਕ ਹੈ ਉਹ ਕਹਿੰਦੇ ਨੇ ਕਿ ਹਾਂ ਸਾਨੂੰ ਜਿਹੜੇ ਫਾਰਮ ਵਰਕਰਸ ਆ ਉਹਨਾਂ ਨੂੰ ਪੱਕਾ ਕਰ ਦੇਣਾ ਚਾਹੀਦਾ ਹੈ ਨਾ। ਨੋ ਫਾਰਮਰਸ ਨੋ ਫੂਡ, ਇਹ ਜਿਹੜੀ ਇੱਕ ਟਰੂ ਸਟੇਟਮੈਂਟ ਹੈ। ਅਤੇ ਹੁਣ ਜਿਹੜਾ ਫਾਰਮ ਵਰਕਰ ਵਾਲਾ ਇਹ ਪਾਸ ਹੋਊਗਾ। ਫਿਰ ਜਿਹੜਾ ਡਾਕਾ ਵਾਲਾ ਸੀਗਾ ਥੋੜ੍ਹਾ ਜਿਹਾ ਕੰਟਰੋਵਰਸ਼ੀਅਲ ਹੈਗਾ, ਪਰ ਅਗੇਨ ਜਿਹੜੇ ਡਾਕਾ ਵਾਲੇ ਉਹਦੀ ਵੀ ਬੜੀ ਸਪੋਰਟ 'ਚ ਲੋਕੀ ਹੈਗੇ ਨੇ, ਕਿਉਂਕਿ ਜਿਹੜੇ ਇਹ ਬੱਚੇ ਨੇ ਇਹ ਬੜੇ ਛੋਟੇ ਹੁੰਦੇ ਇੱਥੋਂ ਆਏ ਸੀਗੇ। ਇਹ ਅਮਰੀਕਨ ਕਲਚਰ 'ਚ ਕਾਫੀ ਜ਼ਿਆਦਾ ਮਿਕਸ ਹੋ ਗਏ ਨੇ, ਲੈਂਗੁਏਜ ਬੋਲਦੇ ਨੇ, ਇੱਥੇ ਦੇ ਪਲੇ ਬੜੇ ਨੇ। ਇਸ ਤੋਂ ਇਲਾਵਾ ਇਹਨਾਂ ਕੋਲ ਇੱਥੇ ਘੱਟੋ ਘੱਟ ਡਿਗਰੀ ਦੀ ਰਿਕੁਆਇਰਮੈਂਟ ਹੈ ਨਾ। ਅਤੇ ਜਿਹੜੇ ਇਹ ਦੋ ਪ੍ਰੋਗਰਾਮ ਨੇ, ਫਾਰਮ ਵਰਕਰ ਅਤੇ ਡਾਕਾ, ਇਹਨਾਂ ਦੇ ਅਪਰੂਵ ਹੋਣ ਦੇ ਹਾਈ ਚਾਂਸ ਨੇ। ਜਿਹੜਾ ਦੂਜਾ ਆਪਾਂ ਬਿੱਲ ਕਰੀਏ ਕਿ ਜਿਹੜਾ ਬੰਦਾ ਕੱਚਾ ਟੱਪ ਕੇ ਆਇਆ ਹੋਇਆ ਹੈ ਨਾ, ਜਿਹੜਾ ਐਜ਼ ਇਨ ਜਨਰਲ ਕੱਚਾ ਵਾ, ਉਹਨੂੰ ਜਿਹੜਾ ਸਪੈਸ਼ਲੀ ਜਿਹੜੀ ਰਿਪਬਲਿਕਨ ਪਾਰਟੀ ਹੈ, ਜਿਹੜਾ ਉਹਦਾ ਬੇਸ ਹੈ, ਉਹ ਲੋਕਾਂ ਨੂੰ ਸਪੋਰਟ ਨਹੀਂ ਕਰਦੇ। ਉਹ ਕਹਿੰਦੇ ਕਿ ਇਹ ਲਾਅ ਤੋੜ ਕੇ ਆਏ ਸੀਗੇ, ਇਹਨਾਂ ਨੂੰ ਕਿਉਂ ਪੱਕਾ ਕਰੀਏ। ਇਹ ਮੇਰਾ ਵਿਚਾਰ ਨਹੀਂ, ਮੈਂ ਚਾਹੁੰਦਾ ਕਿ ਸਾਰੇ ਪੱਕੇ ਹੋ ਜਾਣ ਹੈ ਨਾ, ਕਿਉਂਕਿ ਮੈਂ ਤਾਂ ਇਮੀਗ੍ਰੇਸ਼ਨ ਲਾਇਰ ਹਾਂ, ਮੈਨੂੰ ਤਾਂ ਫਾਇਦਾ ਹੋਊਗਾ ਜੇ ਇੱਦਾਂ ਦਾ ਬਿੱਲ ਪਾਸ ਹੋਊਗਾ। ਪਰ ਜਿਹੜਾ ਉਹ ਵਾਲਾ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਹੈ ਕਿ ਹਰੇਕ ਜਣੇ ਨੂੰ ਹੀ ਪੱਕਾ ਕਰ ਦੇਣਾ, ਭਾਵੇਂ ਟੂਰਿਸਟ ਵੀਜ਼ੇ 'ਤੇ ਆਇਆ ਹੋਵੇ, ਭਾਵੇਂ 2 ਨੰਬਰ 'ਚ ਆਇਆ ਹੋਵੇ, ਉਹ ਬਿੱਲ ਮੇਰੇ ਹਿਸਾਬ ਨਾਲ ਪਾਸ ਹੋਣਾ ਮੁਸ਼ਕਿਲ ਹੈ। ਸਪੈਸ਼ਲੀ ਜੇ ਆਹ ਵਾਲਾ ਪੀਸ ਮੀਲ ਪਾਸ ਹੋ ਜਾਂਦਾ ਕਿ ਡਾਕਾ ਅਤੇ ਫਾਰਮ ਵਰਕਰ ਜੇ ਇੱਕ ਵਾਰੀ ਪਾਸ ਹੋ ਜਾਂਦੇ ਨੇ, ਉਸ ਤੋਂ ਬਾਅਦ ਡੈਮੋਕ੍ਰੈਟਸ ਨੇ ਵੀ ਠੰਡੇ ਪੈ ਜਾਣਾ ਕਿ ਚਲੋ ਮੈਜੋਰਟੀ ਕੰਮ ਹੋ ਗਿਆ। ਜੇ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੀ ਜਾਈਏ, ਅੱਜ ਆਪਣੀ ਜਿਹੜੀ ਡਿਸਕਸ਼ਨ ਸੀਗੀ ਇਹ ਫਾਰਮ ਵਰਕਫੋਰਸ ਮਾਡਰਨਾਈਜੇਸ਼ਨ ਐਕਟ 2 ਜਿਹੜਾ ਹੈਗਾ ਆ, ਇਹ ਪਾਸ ਹੋ ਗਿਆ ਹਾਊਸ ਦੇ ਵਿੱਚ। 247 ਜਿਹੜੇ ਕਾਂਗਰਸਮੈਨ ਆ ਉਹ ਹੱਕ 'ਚ ਸੀ ਅਤੇ 174 ਉਲਟ ਸੀ। ਅਤੇ ਇਹਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਕਾਫੀ, ਜਿਹੜੇ ਰਿਪਬਲਿਕਨਸ ਆ ਉਹ ਵੀ ਹੱਕ ਦੇ ਵਿੱਚ ਜਿਹੜੇ ਆਏ ਹੈਗੇ ਆ। 30 ਦੇ ਕਰੀਬ ਰਿਪਬਲਿਕਨ ਜਿਹੜੇ 30 ਆ ਉਹਨਾਂ ਨੇ ਹੱਕ 'ਚ ਵੋਟ ਪਾਈ ਆ। ਸਿਰਫ ਇੱਕ ਡੈਮੋਕ੍ਰੇਟ ਨੇ ਇਸ ਬਿੱਲ ਦੇ ਅਗੇਂਸਟ ਵੋਟ ਪਾਈ ਆ। ਜੀ ਬਿਲਕੁਲ, ਇਸੇ ਤਰ੍ਹਾਂ ਡਾਕਾ ਵਾਲਾ ਵੀ ਜਿਹੜਾ ਆ ਉਹ ਪਾਸ ਜਿਹੜਾ ਆ ਉਹ ਕੀਤਾ ਗਿਆ ਆ। ਉਹਦੇ ਵਿੱਚ ਵੀ ਕੁਛ ਜਿਹੜੇ ਮੈਨੂੰ ਲੱਗਦਾ ਆ ਨੌਨ ਰਿਪਬਲਿਕਨ ਜਿਹੜੇ ਉਹ ਹੱਕ ਦੇ ਵਿੱਚ ਆਏ ਆ। ਸੋ ਇਹ ਜਿਹੜਾ ਫਾਰਮ ਵਰਕ ਹਾਊਸ ਮਾਡਰਨਾਈਜੇਸ਼ਨ ਐਕਟ ਹੈਗਾ ਆ। ਸੋ ਜਿਹੜੀ ਟੇਰਕੇਆਣਾ ਹੁਣਾਂ ਨੇ ਗੱਲ ਕੀਤੀ ਆ, ਇਹ ਬੜੀ ਅਹਿਮ ਸੀਗੀ ਵੀ ਜਦੋਂ ਇੱਕ ਚੀਜ਼ ਜਦੋਂ ਹੋ ਜਾਂਦੀ ਆ ਫਿਰ ਪਾਰਟੀਆਂ ਜਿਹੜੀਆਂ ਠੰਡੀਆਂ ਪੈ ਜਾਂਦੀਆਂ ਆ। ਸੋ ਪਤਾ ਨਹੀਂ ਆ ਵੀ ਆਉਣ ਵਾਲੇ ਭਵਿੱਖ 'ਚ ਕੀ ਹੋਊਗਾ। ਇਸ ਦੇ ਉੱਤੇ ਅਜੇ ਜੋਰ ਲੱਗਣਾ ਹੈ, ਗਹਿ ਗੱਚ ਜਿਹੜਾ ਇਸ ਦੇ ਵਿੱਚ ਪੂਰਾ ਕੰਮ ਹੋਣਾ ਆ। ਧਿਆਨ ਰੱਖਿਓ, ਆਲੇ ਦੁਆਲੇ ਕੰਨ ਜਿਹੜੇ ਖੋਲ੍ਹ ਕੇ ਰੱਖਿਓ, ਅਤੇ ਪੰਜਾਬੀ ਰੇਡੀਓ USA ਨੂੰ ਸੁਣਦੇ ਰਹੋ। ਇਸ ਦੇ ਬਾਬਤ ਜਿੱਦਾਂ ਹੀ ਕੋਈ ਵੀ ਅਪਡੇਟ ਜਿਹੜੀ ਉਹ ਆਵੇਗੀ
ਉਹ ਆਪਾਂ ਤੁਹਾਨੂੰ ਜਿਹੜਾ ਜ਼ਰੂਰ ਦੱਸਾਂਗੇ। ਆਪਣੇ ਨਾਲ ਇਮੀਗ੍ਰੇਸ਼ਨ ਦੇ ਬਹੁਤ ਹੀ ਭਰੋਸੇਯੋਗ ਅਟਰਨੀ ਜੇ ਟਿਰਕੀਆਣਾ ਹੋਣੀ ਆਪਣੇ ਨਾਲ ਜੁੜਦੇ ਨੇ ਤੇ ਉਹ ਆਪਾਂ ਨੂੰ ਇਸ ਦੇ ਗਹਿਰਾਈਆਂ ਤੱਕ ਜੋ ਇਸ ਦੇ ਵਿੱਚ ਅਸਲੀਅਤ ਆ, ਕੋਈ ਇਹਦੇ ਵਿੱਚ ਪੋਚਾ ਲਾ ਕੇ ਨਹੀਂ ਦੱਸਣਾ, ਕੋਈ ਇਸ ਦੇ ਵਿੱਚ ਆਪਾਂ ਉਹ ਨਹੀਂ ਦੱਸਣਾ, ਜੋ ਅਸਲੀਅਤ ਆ ਉਹ ਆਪਾਂ ਤੁਹਾਨੂੰ ਜਿਹੜੀ ਇਸ ਦੇ ਵਿੱਚ ਦੱਸਣੀ ਆ। ਸੋ ਅਟਰਨੀ ਜੇ ਟਿਰਕੀਆਣਾ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ ਆਪਾਂ ਵੀ ਜਿਹੜਾ ਹੁਣ ਇਜਾਜ਼ਤ ਲੈਂਦੇ ਆ ਜੀ ਬਿਲਕੁਲ। ਇਜਾਜ਼ਤ ਤੋਂ ਪਹਿਲਾਂ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਭਾਈ, ਜਿਹੜੀਆਂ ਕਈ ਵਾਰੀ ਤੁਸੀਂ ਕਈ ਨਿਊਜ਼ਪੇਪਰ ਜਾਂ ਕਈ ਟੀਵੀ ਚੈਨਲ ਦੇਖ ਲੈਂਦੇ ਵੀ ਅਮਰੀਕਾ 'ਚ ਪੱਕੇ ਨਾ, ਸੋ ਉਹਨਾਂ ਤੋਂ ਬਚੋ। ਜਿਹੜੀ ਸਹੀ ਖਬਰ ਆ ਉਹ ਆਪਾਂ ਤੁਹਾਨੂੰ ਜਿਹੜੇ ਪ੍ਰੋਫੈਸ਼ਨਲ ਵਕੀਲ ਆ ਉਹਨਾਂ ਨੂੰ ਲੈ ਕੇ ਆਏ ਸੀ, ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਜਿੱਦਾਂ ਵੀ ਅਪਡੇਟ ਹੋਊਗੀ ਉਹ ਜ਼ਰੂਰ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਰਹਾਂਗੇ ਜੀ। ਬਿਲਕੁਲ। ਹਾਊਸ ਦੇ ਵਿੱਚ ਪਾਸ ਹੋ ਗਿਆ ਹੈ ਇਹ ਜਿਹੜਾ ਫਾਰਮਰਸ ਦੇ ਨਾਲ ਤੇ ਡਾਕਾ ਵਾਲਾ। ਫਿਰ ਇਸ ਦਾ ਅਗਲਾ ਸਟੈਪ ਸੈਨੇਟ ਆ। ਜੇ ਹੂ ਸੇਮ ਬਿੱਲ ਸੈਨੇਟ 'ਚ ਪਾਸ ਹੋ ਜਾਂਦਾ ਆ, 60 ਜਿਹੜੇ ਸੈਨੇਟਰਸ ਦੀ ਸਪੋਰਟ ਮਿਲ ਜਾਂਦੀ ਹੈ, ਫਿਰ ਫਿਲਬਸਟਰ ਦਾ ਡਰ ਨਹੀਂ ਆ। ਜੇ ਫਿਲਬਸਟਰ ਹੁੰਦਾ ਹੈ ਤੇ ਬਿੱਲ ਦੇ ਡੈੱਡ ਹੋਣ ਦਾ ਚਾਂਸ ਆ। ਜੇ ਬਹਿਸ ਹੋਣ ਤੋਂ ਬਾਅਦ ਦੇ ਵਿੱਚ ਵੋਟ ਹੁੰਦੀ ਆ ਤਾਂ ਫਿਰ ਜੇ ਪਾਰਟੀ ਲਾਈਨ ਦੇ ਉੱਤੇ ਵੋਟ ਹੋ ਜਾਂਦੀ ਆ ਤਾਂ ਫਿਰ ਜਿਹੜੀ ਵਾਈਸ ਪ੍ਰੈਜ਼ੀਡੈਂਟ ਆ ਉਹ ਇਸ ਦੇ ਹੱਕ ਦੇ ਵਿੱਚ ਜਿਹੜੀ ਵੋਟ ਪਾ ਕੇ ਫਿਰ ਜਿਹੜੇ ਰਾਸ਼ਟਰਪਤੀ ਤੱਕ ਪਹੁੰਚਾਊਗੀ। ਸੋ ਪਰ ਇਸ ਦੇ ਵਿੱਚ ਕਿਉਂਕਿ ਆਪਾਂ ਦੇਖਿਆ ਵੀ ਹਾਊਸ ਦੇ ਵਿੱਚ ਰਿਪਬਲਿਕਨਸ ਨੇ ਵੀ ਸਾਥ ਦਿੱਤਾ ਆ, ਉਮੀਦ ਇਹ ਹੈਗੀ ਆ ਵੀ ਸ਼ਾਇਦ ਜਿਹੜੇ ਸੈਨੇਟਰਸ ਵੀ ਜਿਹੜੇ ਆ ਉਹ ਕੋਸ਼ਿਸ਼ ਦੇ ਵਿੱਚ ਸਾਥ ਦੇ ਦੇਣਗੇ, ਜਿਹਦੇ ਨਾਲ ਜਿਹੜੇ ਫਾਰਮਰਸ ਨੂੰ ਜਿਹੜਾ ਪੱਕਿਆਂ ਕਰਨ ਦਾ ਉਹ ਹੋਊਗਾ। ਤੇ ਉਸ ਦੇ ਵਿੱਚ ਸ਼ਰਤਾਂ ਆ ਵੀ ਤੁਹਾਡੇ ਤੇ ਮਿਸਡਿਮੀਨਰ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ 3 ਜਾਂ ਉਸ ਤੋਂ ਵੱਧ। ਐਗਰੀਵੇਟਿਡ ਫੈਲਨੀਜ਼ ਜਿਹੜੀਆਂ ਆ ਉਹ ਨਹੀਂ ਤੁਹਾਡੇ ਉੱਤੇ 2 ਤੋਂ ਵੱਧ ਜਿਹੜੀਆਂ ਹੋਣੀਆਂ ਚਾਹੀਦੀਆਂ। ਤੇ ਨਾਲੇ 2 ਸਾਲ ਪਹਿਲਾਂ 8 ਮਾਰਚ 2021 ਜਿੱਦਣ ਇਹ ਬਿੱਲ ਨੂੰ ਪੇਸ਼ ਕੀਤਾ ਗਿਆ ਸੀ, ਉਸ ਤੋਂ 2 ਸਾਲ ਵਰੇ ਪਹਿਲਾਂ ਉਸ ਦੇ ਦਰਮਿਆਨ ਆਈਦਰ 6 ਮਹੀਨੇ ਲਗਾਤਾਰ ਤੁਸੀਂ ਜਿਹੜਾ ਕੰਮ ਕੀਤਾ ਹੋਵੇ ਜਿਹੜਾ ਫਾਰਮ ਦੇ ਵਿੱਚ, ਤੇ ਜਾਂ 1000 ਤੇ ਆਈ ਥਿੰਕ 75 ਘੰਟੇ ਜਿਹੜੇ ਆ ਉਹ ਜੇ ਤੁਸੀਂ ਇਸ ਦੇ ਉੱਤੇ ਲਾਏ ਹੈਗੇ ਆ ਉਹ ਤੁਸੀਂ ਪ੍ਰੂਫ ਕਰ ਸਕਦੇ ਆ। ਤੇ ਬਾਕੀ ਸਾਰੀਆਂ ਚੀਜ਼ਾਂ ਕਰਨਗੇ ਤਾਂ ਫਿਰ ਤੁਹਾਨੂੰ ਜਿਹੜੇ ਇਸ ਦੇ ਵਿੱਚ ਪਾਥਵੇ ਇੱਕ ਹਿਸਾਬ ਦੇ ਨਾਲ ਪੱਕਿਆਂ ਹੋਣ ਦਾ ਜਿਹੜਾ ਇਸ ਦੇ ਵਿੱਚ ਉਹ ਨਜ਼ਰ ਆਵੇਗਾ। ਸੋ ਬਿਲਕੁਲ ਕਿਸ ਤਰ੍ਹਾਂ W2 ਜਾਂ ਪੇ ਸਟੱਬ ਜਾਂ 1099 ਉਹ ਤੁਹਾਨੂੰ ਦੱਸ ਗਏ ਆ ਟਰਕੀਆਣਾ ਸਾਹਿਬ ਕਿ ਕਿਸ ਤਰ੍ਹਾਂ ਪ੍ਰੂਫ ਉਹਦੇ ਨਾਲ ਸੋਲਿਡ ਪ੍ਰੂਫ ਹੋਊਗਾ ਜੀ। ਤੇ ਹੁਣ ਇਜਾਜ਼ਤ ਲੈਂਦੇ ਆ ਜੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।